ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 25 ਅਪ੍ਰੈਲ ਦਿਨ ਸ਼ਨੀਚਰਵਾਰ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ। ਸਤਿ ਸ੍ਰੀ ਅਕਾਲ ਸਭ ਨੂੰ। ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਦੁਆਰਾ ਕਰੋਨਾ ਵਾਇਰਸ ਦੇ ਕਰਕੇ ਜੇ ਕਿਸੇ ਦੀ ਜੋਬ ਚਲੇ ਗਈ, ਉਹਨਾਂ ਦੀ ਹੈਲਥ ਇੰਸ਼ੋਰੈਂਸ ਲੈਪਸ ਹੋ ਗਈ ਹੈ ਅਤੇ ਉਹ ਅਜੇ ਵੀ ਹੈਲਥ ਇੰਸ਼ੋਰੈਂਸ ਜਿਹੜੀ ਹੈ ਲੈ ਸਕਦੇ ਨੇ ਕਵਰਡ ਕੈਲੀਫੋਰਨੀਆ ਦੇ ਤਹਿਤ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨੱਜਰ ਵੁੱਡਲੈਂਡ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ 99-209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਰੋਨਾ ਵਾਇਰਸ ਦੇ ਨਾਲ ਕੀ ਰਹੀਆਂ ਅਹਿਮ ਖਬਰਾਂ, ਅਤੇ ਇਸ ਤੋਂ ਇਲਾਵਾ ਜੇ ਕੋਈ ਹੋਰ ਵੱਡੀ ਖਬਰ ਜਿਹੜੀ ਸੀਗੀ ਉਹ ਆਪਣੇ ਸਾਡੇ ਸਰੋਤਿਆਂ ਦੇ ਨਾਲ ਜਿਹੜੀ ਉਹ ਸਾਂਝੀ ਕਰੋ ਜੀ। ਉਹ ਬੱਬੂ ਮਾਨ ਦਾ ਗਾਣਾ, ਉਹੀ ਚੰਨ ਉਹੀ ਰਾਤਾਂ ਉਹੀ ਪੁਰਵਾਈ ਹੈ, ਅਤੇ ਉਸੇ ਤਰ੍ਹਾਂ ਉਹੀ ਕਰੋਨਾ, ਉਹੀ ਖਬਰਾਂ, ਉਹੀ ਤਰਾਈ ਹੈ। ਸੋ ਸ਼ੁਰੂਆਤ ਕਰਦੇ ਹਾਂ ਇਟਲੀ 'ਚ। ਫਿਰ ਪਿਛਲੇ ਦਿਨੀ ਜਿਹੜੀ ਤੁਹਾਨੂੰ ਪਤਾ ਉੱਥੇ ਮਹਾਂਮਾਰੀ ਚੱਲਦੀ ਪਈ ਆ, ਉਹਨੇ ਅੱਜ ਗੁਜ਼ਸ਼ਤਾ ਇੱਕ ਦਿਨ 'ਚ ਦੱਸਦੇ ਆ ਕਿ 420 ਲੋਕਾਂ ਨੂੰ ਸ਼ਿਕਾਰ ਬਣਾਇਆ। ਹਾਲਾਂਕਿ ਇਟਲੀ ਵਿੱਚੋਂ ਸੁਰਖੀਆਂ 'ਚੋਂ ਗਾਇਬ ਰਿਹਾ ਸੀ। ਉੱਧਰ ਜੇ ਇੱਕ ਵੱਡੀ ਖਬਰ ਵੱਲ ਆਪਾਂ ਧਿਆਨ ਦਈਏ ਤਾਂ ਚੀਨ ਨੇ ਕੌਮਾਂਤਰੀ ਮੰਗ ਨੂੰ ਠੁਕਰਾ ਦਿੱਤਾ। ਉਹ ਮੰਗ ਕਿ ਜਾਂਚ ਪੜਤਾਲ ਜਿਹੜੀ ਆ ਉਹ ਚਾਈਨਾ 'ਚ ਆ ਕੇ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਹਾਲਾਂਕਿ ਦੇਖੋ, ਇਹ ਹਰੇਕ ਦੇਸ਼ ਦਾ ਆਪਣਾ ਸੰਪ੍ਰਭੁਤਾ ਵਾਲਾ ਮੁੱਦਾ ਹੁੰਦਾ। ਹਰੇਕ ਦੇਸ਼ ਦੀ ਆਪਣੀ ਆਜ਼ਾਦੀ ਹੁੰਦੀ ਆ, ਹਰੇਕ ਦੇਸ਼ ਦੀ ਆਪਣੀ ਇੱਕ ਕੂਟਨੀਤੀ ਹੁੰਦੀ ਆ। ਅਤੇ ਜੇ ਵੈਸੇ ਹਿਸਾਬ ਕਿਤਾਬ ਜਾਂਚਾਂ ਪੜਤਾਲਾਂ ਕੀਤੀਆਂ ਜਾਣ ਅਤੇ ਪਿੱਛੇ ਫਿਰ ਜਿਨ੍ਹਾਂ ਜ਼ੋਰਾਵਰ ਮੁਲਕਾਂ ਨੇ ਛੋਟਿਆਂ ਨਾਲ ਧੱਕੇ ਕੀਤੇ, ਉਹਨਾਂ ਦੀ ਵੀ ਹੋਣੀ ਚਾਹੀਦੀ ਆ। ਪਰ ਮਸਲਾ ਇੱਥੇ ਉਲਟਿਆ, ਕਿਉਂਕਿ ਮਹਾਂਮਾਰੀ ਜਿਹੜੀ ਆ ਪੂਰੇ ਸੰਸਾਰ ਨੂੰ ਉਤਲ ਪੁਤਲ ਕਰਦੀ ਪਈ ਆ। ਸੋ ਲਿਹਾਜ਼ਾ ਮੇਰੇ ਖਿਆਲ ਦੇ ਨਾਲ ਚੀਨ ਨੂੰ ਜ਼ਿੱਦ ਛੱਡਣੀ ਚਾਹੀਦੀ ਹੈ। ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ, ਰਜ਼ਾਮੰਦੀ ਕਰ ਲਓ ਨਿਬੜ ਜਾਂਦੇ ਨੇ, ਤਾਂ ਜਿੱਦ ਛੱਡ ਕੇ ਸਹਿਯੋਗ ਕਰਨਾ ਚਾਹੀਦਾ ਮੇਰੇ ਖਿਆਲ ਦੇ ਨਾਲ। ਇਹ ਜ਼ਰੂਰੀ ਆ ਕਿ ਜਿੰਨੀ ਵੀ ਜਾਣਕਾਰੀ ਜਿਹੜੀ ਸ਼ੇਅਰ ਹੋਵੇ ਇੱਕ ਦੂਜੇ ਨਾਲ, ਉਹ ਸਾਡੀ ਲੋਕਾਈ ਵਾਸਤੇ ਭਲੇਵੰਦ ਹੋਏਗੀ। ਇੱਧਰ ਜੇ ਪਾਕਿਸਤਾਨ ਦੀ ਗੱਲ ਕਰੀਏ ਤਾਂ ਲਗਾਤਾਰ ਕਰੋਨਾ ਮਰੀਜ਼ਾਂ ਦੀ ਗਿਣਤੀ ਜਿਹੜੀ ਆ, ਉਹ ਤਾਦਾਦ ਜਿਹੜੀ ਆ ਉਹ ਵੱਧਦੀ ਪਈ ਆ। ਲੋਕਡਾਊਨ ਜਿਹੜਾ ਉਹਨਾਂ ਨੇ 9 ਮਈ ਤੱਕ ਵਧਾ ਦਿੱਤਾ। ਹਾਲਾਂਕਿ ਕੁਛ ਮੁਲਕਾਂ 'ਚ ਦਿੱਕਤ ਆਈ, ਕਿਉਂਕਿ ਧਾਰਮਿਕ ਲਿਹਾਜ਼ ਨਾਲ ਉੱਥੇ ਬਹੁਤ ਗਿਣਤੀ ਦਾ ਦਬਾਅ ਰਿਹਾ ਕਿ ਭਾਈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਮਸਜਿਦਾਂ ਵਗੈਰਾ ਜਾਂ ਜਿਹੜੇ ਹੋਰ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਹੁੰਦੇ ਨਹੀਂ ਟਾਲੇ ਗਏ। ਇਰਾਨ ਇਹਦਾ ਐਗਜ਼ਾਮਪਲ ਹੈ। ਪਾਕਿਸਤਾਨ ਦੇ ਵਿੱਚ ਇਹੋ ਹੋਇਆ। ਹੁਣ ISI ਨੂੰ ਕਹਿੰਦੇ ਆ ਕਿ ਸਾਡੇ ਕੋਲ ਇੱਕੋ ਦਵਾਈ ISI, ਉਹ ਹੁਣ ਇਹਨਾਂ ਨੇ ਕਰੋਨਾ ਪੋਜ਼ਿਟਿਵ ਮਰੀਜ਼ਾਂ ਦੇ ਪਿੱਛੇ ਲਾਈ ਹੈ। ਕਹਿੰਦੇ ਕਿ ਲੱਭੋ ਇਹਨਾਂ ਨੂੰ। ਤਾਂ ਖੈਰ ਦੂਜੇ ਪਾਸੇ ਅਮਰੀਕਨ ਪ੍ਰੈਜ਼ੀਡੈਂਟ ਨੇ ਜਿਹੜਾ ਬਿਆਨ ਦਿੱਤਾ ਸੀਗਾ, ਉਹ ਬਹੁਤ ਜ਼ਿਆਦਾ ਮਜ਼ਾਹੀਆ ਬਣਾ ਗਿਆ, ਮਜ਼ਾਕ ਬਣਾ ਗਿਆ। ਔਰ ਉਹਨਾਂ ਨੇ ਅੱਜ ਕਹਿ ਦਿੱਤਾ ਕਿ ਨਹੀਂ ਜੀ, ਮੈਂ ਤਾਂ ਪੱਤਰਕਾਰਾਂ ਦੇ ਨਾਲ ਮਜ਼ਾਕ ਕਰਦਾ ਹਾਂ। ਅਤੇ ਉਹ ਤੁਸੀਂ ਵੇਖਿਆ ਹੀ ਹੋਣਾ, ਉਹਨਾਂ ਨੇ ਬਲੀਚ, ਡੈਟੋਲ ਅਤੇ ਲਾਈਸੋਲ ਪਤਾ ਨਹੀਂ ਕਿਆ ਕਿਹਾ ਸੀਗਾ ਕਿ ਇੰਜੈਕਟ ਕਰ ਲਓ, ਪੀ ਲਓ, ਕਰੋਨਾ ਮੁਕਤ ਹੋ ਜਾਓਗੇ। ਸੋ ਉਹਨਾਂ ਦੀਆਂ ਆਪਣੀਆਂ ਖੋਜਾਂ। ਹਾਈਡਰੋਕਸੀਕਲੋਰੋਕੁਈਨ ਤਾਂ ਤੁਹਾਨੂੰ ਪਤਾ ਹੀ ਆ ਕਿ ਉਹ ਤਾਂ ਕਲੀਨ ਨਹੀਂ ਕਰ ਸਕੀ, ਉਹ ਅਮਰੀਕਾ ਹੀ ਰੱਦ ਕਰ ਰਿਹਾ ਉਹਨੂੰ। ਤਾਂ ਕਲੋਰੋਕੁਈਨ ਨੇ ਕੋਈ ਜਾਦੂ ਨਹੀਂ ਕੀਤਾ। ਹੁਣ ਉਹਨਾਂ ਨੇ ਨਵਾਂ ਫਾਰਮੂਲਾ ਜਿਹੜਾ ਕੱਢ ਲਿਆ। ਖੈਰ ਇਹੋ ਜਿਹੇ ਲੀਡਰਾਂ ਦੇ ਆਖੇ ਨਾ ਲੱਗਿਓ। ਅਤੇ ਵੈਸੇ ਦੱਸਦੇ ਆ, ਖਬਰਾਂ ਵੀ ਆ ਰਹੀਆਂ ਕਿ ਕੁਛ ਲੋਕਾਂ ਨੇ ਪੀਤਾ ਵੀ ਆ। ਤਾਂ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਔਰ ਇਹਨਾਂ ਨੂੰ ਆਪਣੇ ਮਰਤਬੇ ਦਾ, ਆਪਣੇ ਅਹੁਦੇ ਦਾ ਜ਼ਰੂਰ ਲਿਹਾਜ਼ ਰੱਖਣਾ ਚਾਹੀਦਾ। ਖੈਰ ਕੁੱਲ ਜੇ ਆਪਾਂ ਸੰਸਾਰ ਦੇ ਵਿੱਚ ਅੱਜ ਕਰੋਨਾ ਪੀੜਤਾਂ ਦੀ ਗਿਣਤੀ ਝਾਤ ਮਾਰੀਏ, ਝਾਤਖੋਰੀ ਕਰੀਏ, ਤਾਂ ਉਹ ਹੈ 28,50,387। ਇਸ ਤੋਂ ਇਲਾਵਾ ਮੌਤਾਂ ਜਿਹੜੀਆਂ ਉਹ ਲਗਭਗ 2 ਲੱਖ ਦਾ ਅੰਕੜਾ ਜਿਹੜਾ ਉਹ ਛੂਹ ਚੁੱਕੀਆਂ। ਰਿਕਵਰਡ ਜਿਹੜੇ ਮਰੀਜ਼ ਨੇ ਉਹ ਲਗਾਤਾਰ ਵੱਧਦੇ ਪਏ ਆ। ਅਤੇ ਮੇਰੇ ਖਿਆਲ ਦੇ ਨਾਲ ਕੱਲ੍ਹ ਦਾ ਦਿਨ ਤਾਂ ਐਸਾ ਸੀਗਾ ਕਿ 50,000 ਤੋਂ ਵੱਧ ਇੱਕੋ ਦਿਨ 'ਚ ਰਿਕਵਰੀ ਹੋਈ ਆ। ਤਾਂ ਇਹ
8,12,303 ਦਾ ਅੰਕੜਾ। ਜੇ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਨੇ ਅੱਜ 25,000 ਕੇਸਾਂ ਦਾ ਅੰਕੜਾ ਛੋਇਆ ਵਾ, ਔਰ ਜਿਹੜੀਆਂ ਡੈਥਸ ਨੇ, ਜਿਹੜੀਆਂ ਮੌਤਾਂ ਨੇ, ਉਹ ਲਗਭਗ 800। ਇਸ ਤੋਂ ਇਲਾਵਾ ਜਿਹੜੀ ਟੈਸਟਿੰਗ ਆ, ਹੁਣ ਤੇ ਤੁਹਾਨੂੰ ਪਤਾ ਆਲਮੋਸਟ 35 ਕੁ ਦਿਨ ਹੋ ਗਏ ਆ ਜਦੋਂ ਤੋਂ ਟੈਸਟਿੰਗ ਜਿਹੜੀ ਆ ਉਹ ਸ਼ੁਰੂ ਕੀਤੀ ਆ। ਹੁਣ ਇਹਨਾਂ ਨੇ ਅੰਕੜਾ ਛੋਇਆ 5,80,000 ਦਾ। ਸੋ ਹੁਣ ਟੈਸਟਿੰਗ ਜਿਹੜੀ ਆ ਉਹ 5.25 ਲੱਖ ਤੋਂ ਟੱਪੀ ਆ। ਤਾਂ ਖੈਰ, ਜੇ ਆਪਾਂ ਹੋਰ ਕੁਝ ਖਬਰਾਂ ਤੇ ਝਾਤਖੋਰੀ ਕਰੀਏ ਇੰਡੀਆ ਵੱਲੋਂ, ਤਾਂ ਇਧਰ ਇਹ ਆ ਕਿ ਭਾਰਤੀ ਜਨਤਾ ਪਾਰਟੀ ਨੇ ਇੱਕ ਟਵਿੱਟਰ ਤੇ ਟਵੀਟ ਜਿਹੜਾ ਕੀਤਾ, ਵੀਡੀਓ, ਉਹਦੇ ਵਿੱਚ ਦੋਸ਼ ਲਾਇਆ ਕਿ ਬੰਗਾਲ ਜਿਹੜਾ ਆ ਉਹ ਹਨੇਰੇ ਦੇ ਵਿੱਚ ਲਾਸ਼ਾਂ ਨੂੰ ਠਿਕਾਣੇ ਲਾ ਰਿਹਾ। ਮਮਤਾ ਬੈਨਰਜੀ ਸਰਕਾਰ ਤੇ ਉਹਨਾਂ ਨੇ ਕਾਫੀ ਵੱਡਾ ਹੱਲਾ ਬੋਲਿਆ। ਹੁਣ ਅਧਿਕਾਰਤ ਤੌਰ ਤੇ ਆਪਣੀ ਟੀਮ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੀ ਕਿ ਉਹ ਵੀਡੀਓ ਜਿਹੜੀ ਤਥਾਕਥਿਤ ਆ ਉਹ ਕਿੱਥੋਂ ਦੀ ਆ। ਜੇ ਸੱਚਾਈ ਹੈ ਤਾਂ ਫਿਰ ਬਹੁਤ ਮਾਮਲਾ ਗੜਬੜ ਹੈ। ਵੈਸੇ ਤੁਹਾਨੂੰ ਪਤਾ ਹੀ ਹੈ ਕਿ ਕੇਂਦਰ ਤੇ ਬੰਗਾਲ ਦਾ ਟਕਰਾਓ ਹੈ ਜਿਹੜਾ ਉਹ ਲਗਾਤਾਰ ਚੱਲਦਾ ਰਹਿੰਦਾ ਹੈ, ਤੇ ਇਸ ਮਾਮਲੇ 'ਚ ਵੀ ਬੰਗਾਲ ਅੜਿਆ ਪਿਆ। ਇਹਨਾਂ ਨੇ ਇੱਕ 4 ਸੂਬਿਆਂ ਵਾਸਤੇ ਟੀਮਾਂ ਦਾ ਗਠਨ ਕੀਤਾ ਸੀਗਾ। ਉਹ ਕਹਿੰਦੇ ਆ ਕਿ ਟੀਮਾਂ ਦੀ ਜ਼ਰੂਰਤ ਜ਼ਿਆਦਾ ਯੂਪੀ 'ਚ ਆ, ਦਿੱਲੀ 'ਚ ਆ, ਕਿਉਂਕਿ ਉੱਥੇ ਸਥਿਤੀ ਸਾਡੇ ਨਾਲੋਂ ਜ਼ਿਆਦਾ ਮੰਦੀ ਹੈ। ਖੈਰ, ਅੱਗੇ ਦਿੱਲੀ ਨੇ ਇੱਕ ਫੈਸਲਾ ਲਿਆ ਔਰ ਆਉਣ ਵਾਲੇ ਸਮੇਂ 'ਚ ਲਾਗੂ ਕਰ ਸਕਦੇ ਆ। ਦਿੱਲੀ ਸਰਕਾਰ ਇਹ ਫੈਸਲਾ ਲੈ ਸਕਦੀ ਜਲਦੀ ਕਿ ਬਿਨਾਂ ਆਰੋਗਿਆ ਸੇਤੂ ਐਪ ਜਿਹੜੀ ਇਹਨਾਂ ਨੇ ਲਾਂਚ ਕੀਤੀ ਆ ਪਿਛਲੇ ਦਿਨੀ, ਉਹ ਡਾਊਨਲੋਡ ਜਿਹਨੇ ਨਹੀਂ ਕੀਤੀ ਹੋਏਗੀ, ਹੋ ਸਕਦਾ ਕਿ ਆਉਣ ਵਾਲੇ ਦਿਨਾਂ 'ਚ ਦਿੱਲੀ 'ਚ ਉਹਦੀ ਐਂਟਰੀ ਜਿਹੜੀ ਵੈਨ ਕਰ ਦਿੱਤੀ ਜਾਵੇ। ਤਾਂ ਵੈਸੇ ਇਹ ਸਭ ਨੂੰ ਪਤਾ ਹੀ ਆ ਕਿ ਕੰਟੈਕਟ ਟ੍ਰੇਸਿੰਗ ਐਪ ਹੈ, ਜਿਹਦੇ ਰਾਹੀਂ ਜੇ ਕੋਈ ਕਰੋਨਾ ਪੀੜਤ ਦੇ ਨੇੜੇ ਆ, ਸੰਪਰਕ ਦੇ ਵਿੱਚ ਆਉਂਦਾ, ਤਾਂ ਉਹਨੂੰ ਅਲਰਟ ਆ ਜਾਏਗਾ, ਬਸ਼ਰਤੇ ਆ ਉਹਦਾ ਬਲੂਟੁੱਥ ਔਨ ਹੋਵੇ, GPS ਔਨ ਹੋਵੇ। ਹੁਣ ਸਮਾਰਟਫੋਨ ਵੀ ਜ਼ਰੂਰੀ ਆ, ਤੁਹਾਡੇ ਕੋਲ GPS ਬਲੂਟੁੱਥ ਵੀ ਜ਼ਰੂਰੀ ਆ, ਪਰ ਆਮ ਬੰਦਾ ਉਹ ਕਿੱਥੋਂ ਇਹ ਸਭ ਬੰਦੋਬਸਤ ਕਰੂਗਾ? ਥੋੜੀ ਜੀ ਇਹ ਸੋਚਣ ਵਿਚਾਰਨ ਦੀ ਗੱਲ ਆ। ਤਾਂ ਖੈਰ, ਉਧਰ ਦੂਜੇ ਪਾਸੇ ਜਿਹੜੇ ਸਾਬਕਾ PM ਹੈ ਡਾਕਟਰ ਮਨਮੋਹਨ ਸਿੰਘ, ਉਹ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਡਟੇ ਆ, ਕਿਉਂਕਿ ਪਿਛਲੇ ਦਿਨ ਹੀ ਨਰਿੰਦਰ ਮੋਦੀ ਦੀ ਸਰਕਾਰ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਸੀਗਾ ਕਿ ਕੇਂਦਰ ਦੇ ਜਿਹੜੇ ਮੁਲਾਜ਼ਮ ਆ ਉਹਨਾਂ ਦੇ DA ਜਾਂ ਜਿਹੜੇ ਪੈਨਸ਼ਨਰ ਆ ਉਹਨਾਂ ਦੇ ਭੱਤਿਆਂ 'ਚ ਕਟੌਤੀ ਕੀਤੀ ਸੀ। ਸੋ ਲਿਹਾਜ਼ਾ ਉਹਨਾਂ ਨੇ ਕਿਹਾ ਕਿ ਇਹੋ ਜਿਹੇ ਕੱਟ ਲਾਉਣ ਦੀ ਥਾਂ ਤੇ ਸਰਕਾਰ ਆਪਣੇ ਖਰਚੇ ਘਟਾਵੇ ਤਾਂ ਬਿਹਤਰ ਹੈ। ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਪੂਰਬੀ ਉੱਤਰ ਪ੍ਰਦੇਸ਼ ਦੀ, ਤਾਂ ਬੜੀ ਸੈਡ ਨਿਊਜ਼ ਆ। ਉੱਥੋਂ ਦੇ 2 ਮਜ਼ਦੂਰ ਜਿਹੜੇ ਆ ਉਹ ਅੱਡ-ਅੱਡ ਥਾਵਾਂ, ਮਤਲਬ ਮੁੰਬਈ ਤੇ ਦਿੱਲੀ, ਅੱਡ-ਅੱਡ ਥਾਵਾਂ ਤੇ ਪਿਛਲੇ 10 ਦਿਨਾਂ 'ਚ ਬਿਮਾਰੀ ਦੀ ਵਜ੍ਹਾ ਨਾਲ ਦਮ ਤੋੜ ਗਏ। ਦਾ ਵਾਇਰ ਨੇ ਇਹ ਖਬਰ ਲਾਈ ਆ। ਬਹੁਤ, ਮੈਂ ਕਹੂੰਗਾ ਕਿ ਇਹ ਸੈਡ ਨਿਊਜ਼ ਆ ਕਿ ਲੋਕ ਆਪਣੇ ਘਰਾਂ ਨੂੰ ਜਾਣ ਦੀ ਉਡੀਕ ਦੇ ਵਿੱਚ ਦਮ ਤੋੜ ਰਹੇ ਬਿਮਾਰੀ ਕਰਕੇ। ਦਵਾ ਨਹੀਂ ਮਿਲ ਰਹੀ, ਭੋਜਨ ਨਹੀਂ ਮਿਲ ਰਿਹਾ, ਔਰ ਉੱਤੋਂ ਸਿਆਸਤ ਜਿਹੜੀ ਆ ਉਹ ਕਿਸੇ ਪਾਸੇ ਗੱਲ ਲਾ ਨਹੀਂ ਰਹੀ। ਕੋਈ ਠੋਸ ਯੋਜਨਾ ਬੰਦੀ ਨਹੀਂ, ਕੋਈ ਸਕੀਮ ਬੰਦੀ ਨਹੀਂ, ਕੱਖ ਨਹੀਂ, ਬਸ ਸਿਰਫ ਤੇ ਸਿਰਫ ਨਜ਼ਰਬੰਦੀ ਬਣਾ ਕੇ ਰੱਖ ਦਿੱਤਾ। ਇੱਧਰ ਇਲਾਹਾਬਾਦ ਯੂਨੀਵਰਸਿਟੀ ਦੇ ਜਿਹੜੇ ਪੋਲੀਟੀਕਲ ਸਾਇੰਸ ਦੇ 55 ਸਾਲਾ ਪ੍ਰੋਫੈਸਰ ਸਨ, ਜਿਨ੍ਹਾਂ ਨੇ ਜਮਾਤੀਆਂ ਨੂੰ ਠਹਿਰਾਇਆ ਹੋਇਆ ਸੀਗਾ, ਵਿਦੇਸ਼ੀ ਜਮਾਤੀ ਸੀਗੇ, ਤਾਂ ਉਹਨਾਂ ਨੂੰ ਇਸ ਦੋਸ਼ ਦੇ ਤਹਿਤ ਗ੍ਰਿਫਤਾਰ ਕਰ ਲਿਆ। ਜੇ ਆਪਾਂ ਪੰਜਾਬ ਦੇ ਲਿਹਾਜ਼ ਨਾਲ ਗੱਲ ਕਰੀਏ ਤਾਂ ਮੋਹਾਲੀ 'ਚ ਦੁਕਾਨਾਂ ਨਹੀਂ ਖੁੱਲਣਗੀਆਂ। ਹਾਲਾਂਕਿ ਦੁਕਾਨਾਂ ਵਾਲੀ ਜਿਹੜੀ ਖਬਰ ਆ ਉਹ ਅੱਜ ਬਹੁਤ ਛਾਈ ਰਹੀ ਆ। ਆਪਾਂ ਅੱਗੇ ਗੱਲ ਕਰਾਂਗੇ ਸ਼ਾਇਦ ਉਹਦੇ 'ਤੇ। ਤਾਂ ਮੋਹਾਲੀ ਔਰ ਚੰਡੀਗੜ੍ਹ ਨੇ ਕਿਹਾ ਕਿ ਦੁਕਾਨਾਂ ਨਹੀਂ ਖੁੱਲਣਗੀਆਂ, ਔਰ ਓਵਰਆਲ ਪੰਜਾਬ ਦੇ ਵਿੱਚੋਂ ਵੀ ਇਹ ਖਬਰ ਆ ਗਈ ਕਿ ਦੁਕਾਨਾਂ ਜਿਹੜੀਆਂ ਉਹ ਨਹੀਂ ਖੁੱਲਣਗੀਆਂ। ਖੈਰ, ਅੱਗੇ ਜੇ ਆਪਾਂ ਗੱਲ ਕਰੀਏ ਤਾਂ ਸਿੱਖਿਆ ਵਿਭਾਗ ਨੇ ਪ੍ਰਾਈਵੇਟ ਸਕੂਲਾਂ ਤੋਂ ਕਮਾਈ ਤੇ ਖਰਚਿਆਂ ਦਾ ਬਿਊਰਾ ਮੰਗਿਆ ਕਿ ਭਾਈ ਆਪਣੀ ਬੈਲੈਂਸ ਸ਼ੀਟ 'ਚ ਸਾਨੂੰ ਜਰਾ ਕੁਝ ਚੈੱਕ ਕਰਾਓ। ਉਹਦਾ ਕਾਰਨ ਇਹੋ ਆ ਕਿ ਦੇਖਿਆ ਜਾਵੇ ਕਿ ਕੀ ਸਕੂਲ ਆਪਣੇ ਅਧਿਆਪਕਾਂ ਨੂੰ ਤਨਖਾਹ ਦੇਣ ਦੀ ਸਥਿਤੀ 'ਚ ਹਨ ਜਾਂ ਝੂਠ ਬੋਲਦੇ ਆ। ਸੋ ਇਹ ਝੂਠ ਸੱਚ ਦਾ ਨਿਸਤਾਰਾ ਹੋਏਗਾ, ਕਿਉਂਕਿ ਸਕੂਲ ਕਹਿੰਦੇ ਆ ਕਿ ਜਦੋਂ ਪੜ੍ਹਾਈ ਨਹੀਂ ਹੋ ਰਹੀ, ਜਦੋਂ ਫੀਸ ਨਹੀਂ ਆ ਰਹੀ, ਤਾਂ ਅਸੀਂ ਭਾਈ ਕਿੱਥੋਂ ਖਰਚੇ ਕੱਢੀਏ। ਇਹ ਵੀ ਇੱਕ ਬਹੁਤ ਵੱਡਾ ਸਵਾਲ ਆ। ਪੰਜਾਬ ਦੇ ਵਿੱਚ ਓਵਰਆਲ ਮਰੀਜ਼ਾਂ ਦੀ ਗਿਣਤੀ ਜਿਹੜੀ ਆ ਉਹ 300 ਤੋਂ ਟੱਪ ਗਈ, 305 ਆ। ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਤਾਂ ਹੋ ਸਕਦਾ ਕਿ ਜਦੋਂ ਦੇਰ ਸ਼ਾਮ ਵਾਲਾ ਬੁਲੇਟਿਨ ਆਇਆ ਹੋਵੇ ਤਾਂ ਉਹਦੇ 'ਚ ਗਿਣਤੀ ਹੋਰ ਵੀ ਵੱਧ ਗਈ ਹੋਵੇ। ਤਾਂ ਇੱਕ ਹੋਰ ਮੌਤ ਹੋਈ ਆ ਜਲੰਧਰ ਦੇ ਵਿੱਚ, ਜਿਹੜੀ ਡੈਥ ਗਿਣਤੀ ਆ ਉਹ ਟੋਟਲ ਹੋ ਗਈ ਆ 18। ਨਿੱਜੀ ਹਸਪਤਾਲ ਦੇ ਵਿੱਚ ਅੱਜ ਇਸ ਮਰੀਜ਼ ਨੇ ਦਮ ਤੋੜਿਆ ਵਾ। ਪੰਜਾਬ ਅੰਦਰ ਕਹਿੰਦੇ ਆ ਕਿ ਕਰੋਨਾ ਦੇ ਰੋਜ਼ਾਨਾ
1200 ਨਮੂਨੇ ਲਏ ਜਾਣਗੇ, ਮਤਲਬ ਕਿ ਟੈਸਟਿੰਗ ਜਿਹੜੀ ਆ 1200 ਤੀਕਰ ਲਿਜਾਈ ਜਾਊਗੀ। ਤਾਂ ਮੇਰੇ ਖਿਆਲ ਦੇ ਨਾਲ ਹਾਲੇ ਵੀ ਥੋੜੀ ਆ ਇਹ ਟੈਸਟਿੰਗ ਜਿਹੜੀ ਆ ਹੋਰ ਜਿੰਨੀ ਵੀ ਮੈਕਸਿਮਮ ਕੀਤੀ ਜਾ ਸਕਦੀ ਹੈ ਹੋਰ ਵਧਾਉਣੀ ਚਾਹੀਦੀ ਆ। ਰਾਜਪੁਰਾ 'ਚ 6 ਹੋਰ ਵਿਅਕਤੀਆਂ ਦੀ ਕਰੋਨਾ ਪੋਜ਼ਿਟਿਵ ਦੀ ਰਿਪੋਰਟ ਆਈ ਹੈ। ਜੰਡਿਆਲਾ ਗੁਰੂ ਦੇ ਨੌਜਵਾਨ ਨੂੰ ਪੋਜ਼ਿਟਿਵ ਪਾਇਆ ਗਿਆ। ਬਲਾਚੌਰ ਦੇ ਵਿੱਚ ਕਰੋਨਾ ਨੇ ਦਸਤਕ ਦਿੱਤੀ ਆ ਔਰ ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਲੰਡਨ ਲਈ 265 ਯਾਤਰੀ ਜਿਹੜੇ ਆ ਉਹ ਜਹਾਜ਼ੇ ਬੈਠ ਕੇ ਉਡਾਰੀ ਭਰ ਗਏ ਆ। ਇਸ ਤੋਂ ਇਲਾਵਾ ਇੱਕ ਵੱਡੀ ਰਾਹਤ ਦੀ ਖਬਰ ਹੈ ਜਿਹੜੇ ਉਹ ਸ਼ਰਧਾਲੂ ਹਜ਼ੂਰ ਸਾਹਿਬ ਦੇ ਵਿੱਚ ਫਸੇ ਸੀ ਉਹਨਾਂ ਵਾਸਤੇ ਕਿ ਇੱਥੋਂ 80 ਬੱਸਾਂ ਦਾ ਕਾਫਲਾ ਜਿਹੜਾ ਰਵਾਨਾ ਹੋ ਗਿਆ। ਲੋਕੀ ਅੱਖਾਂ ਤੇ ਹੱਥ ਧਰ ਕੇ ਵੇਂਦੇ ਸਨ ਕਿ ਬੱਸਾਂ ਕਿਤੇ ਬਾਦਲ ਸਾਹਿਬ ਦੀਆਂ ਤੇ ਨਹੀਂ। ਖੈਰ ਪਤਾ ਨਹੀਂ ਕੋਈ ਹੋਵੇ ਵਿੱਚ, ਮੈਨੂੰ ਪੱਕਾ ਪਤਾ ਨਹੀਂ ਹੈ ਕਿਉਂਕਿ ਮੈਂ ਉੱਥੇ ਨਹੀਂ ਪਹੁੰਚ ਸਕਿਆ। ਆਪਾਂ ਕੰਡਕਟਰ ਵੀ ਨਹੀਂ, ਡਰਾਈਵਰ ਵੀ ਨਹੀਂ। ਤਾਂ ਖੈਰ ਇਹ ਸਭ ਕੁਝ ਅੱਜ ਦੀ ਅਪਡੇਟ ਸੀ ਜੀ। ਤੇ ਇਸ ਤੋਂ ਅਗਲੀ ਖਬਰ ਉਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਕਹਿੰਦੇ ਕੇਂਦਰ ਨੇ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਦੇ ਦਿੱਤੀ ਆਗਿਆ। ਹਾਂਜੀ ਬਿਲਕੁਲ, ਕੇਂਦਰ ਸਰਕਾਰ ਜਿਹੜੀ ਆ ਉਹ ਸ਼ਰਤਾਂ ਦੇ ਤਹਿਤ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇ ਰਹੀ ਆ। ਤਾਂ ਸ਼ਰਤਾਂ ਕੀ ਨੇ? ਮੇਨਲੀ ਤਾਂ ਉਹ ਵੇਖਣ ਵਾਲੀਆਂ ਹੋਣਗੀਆਂ ਕਿ ਕਿਹੜਾ ਦੁਕਾਨਦਾਰ ਜਾਂ ਕਿਹੜਾ ਸ਼ਹਿਰ ਹੈ ਜਿਹੜਾ ਉਹ ਉਹਨਾਂ ਸ਼ਰਤਾਂ ਨੂੰ ਪੂਰੀਆਂ ਕਰਦਾ। ਵੈਸੇ ਅੱਗੇ ਆਪਾਂ ਵੇਖਿਆ ਹੀ ਆ ਕਿ ਜਦੋਂ ਵੀ ਕੋਈ ਹਦਾਇਤਨਾਮਾ ਆਉਂਦਾ ਕਈ ਵਾਰ ਸਟੇਟਾਂ ਤੇ ਕੇਂਦਰ ਦੇ ਦਰਮਿਆਨ ਪੰਬਲ ਭੂਸਾ ਖੜਾ ਹੋ ਜਾਂਦਾ। ਪੰਜਾਬ ਇਹਦੀ ਇੱਕ ਉਦਾਹਰਣ ਹੈ। ਆਪਾਂ ਪਿੱਛੇ ਜੇ ਵੇਖਿਆ ਹੀ ਆ ਕਿ ਕਿਸ ਤਰ੍ਹਾਂ ਹੋਇਆ ਸੀਗਾ। ਇਹਨਾਂ ਨੇ ਕੁਝ ਦੁਕਾਨਾਂ ਐਕਸਟਰਾ ਖੋਲ ਦਿੱਤੀਆਂ, ਉਹਨਾਂ ਨੇ ਸਾਰਾ ਕੁਝ ਬੰਦ ਕਰਵਾ ਦਿੱਤਾ। ਉਹਨਾਂ ਨੇ ਫੇਰ ਕਿਹਾ ਕਿ ਹਾਂ ਤੁਸੀਂ ਖੋਲੋ, ਤੁਸੀਂ ਠੀਕ ਸੀ। ਫਿਰ ਇਹਨਾਂ ਨੇ ਬਹੁਤ ਵੱਡਾ ਪੰਬਲ ਭੂਸਾ ਖੜਾ ਕਰ ਦਿੱਤਾ ਦੁਕਾਨਦਾਰਾਂ ਵਾਸਤੇ। ਦੁਕਾਨਦਾਰਾਂ ਲਈ ਪ੍ਰਸ਼ਨ ਸੀਗਾ ਕਿ ਕਿਹਦੀ ਮੰਨੀਏ। ਤਾਂ ਇਸ ਵੇਲੇ ਕੇਂਦਰ ਨੇ ਜਿਹੜੀ ਗੱਲ ਕਹੀ ਆ ਉਹ ਕਹਿੰਦੇ ਕਿ ਦੇਖੋ ਦੁਕਾਨਾਂ ਤੁਸੀਂ ਖੋਲ ਸਕਦੇ ਆ, ਕੋਈ ਸਮੱਸਿਆ ਨਹੀਂ ਹੈਗੀ। ਇੱਕ ਤੇ ਹੈ ਕਿ ਹੌਟਸਪੌਟ ਤੇ ਜਿਹੜੇ ਕੰਟੇਨਮੈਂਟ ਜ਼ੋਨ ਆ ਉਹਨਾਂ ਵਿੱਚ ਕਿਸੇ ਪ੍ਰਕਾਰ ਦੀ ਕੋਈ ਛੂਟ ਨਹੀਂ ਹੋਏਗੀ। ਹੌਟਸਪੌਟ, ਕੰਟੇਨਮੈਂਟ ਜ਼ੋਨ ਵਗੈਰਾ ਇਹ ਸਾਰੇ ਉਹੀ ਆ ਜਿਨ੍ਹਾਂ ਦੇ ਵਿੱਚ ਕੇਸਾਂ ਦੀ ਭਰਮਾਰ ਹੁੰਦੀ ਹੈ। ਮਤਲਬ ਕਿ ਉਹਨਾਂ ਇਲਾਕਿਆਂ ਦੇ ਵਿੱਚ ਜਾਂ ਉਹਨਾਂ ਜ਼ਿਲ੍ਹਿਆਂ ਜਾਂ ਸ਼ਹਿਰਾਂ ਦੇ ਵਿੱਚ ਕੋਈ ਛੂਟ ਨਹੀਂ ਮਿਲੇਗੀ। ਦੂਜਾ ਇਹ ਕਿ ਜ਼ਰੂਰੀ ਅਤੇ ਗੈਰ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਜਿਹੜੀਆਂ ਉਹ ਇਹਦੇ ਵਿੱਚ ਸ਼ਾਮਲ ਹੋਣਗੀਆਂ। ਜ਼ਰੂਰੀ ਭਾਵ ਜਿਸ ਤਰ੍ਹਾਂ ਲਾ ਲਓ ਦੁੱਧ ਹੈ ਜਾਂ ਹੋਰ ਗਰੋਸਰੀ, ਇਹ ਆਪਾਂ ਜ਼ਰੂਰੀ ਵਸਤੂਆਂ 'ਚ ਗਿਣਦੇ ਹਾਂ। ਗੈਰ ਜ਼ਰੂਰੀ ਕੀ ਹੁੰਦਾ ਕਿ ਜਿਸ ਤਰ੍ਹਾਂ ਹੁਣ ਕੂਲਰ, ਪੱਖੇ, ਏਸੀ ਜਾਂ ਹੋਰ ਇਲੈਕਟ੍ਰੋਨਿਕ ਦਾ ਸਮਾਨ ਹੈ ਜਾਂ ਹੋਰ ਇਸ ਤਰ੍ਹਾਂ ਦਾ ਸਮਾਨ ਆ, ਤਾਂ ਉਹ ਵੀ ਦੁਕਾਨਾਂ ਜਿਹੜੀਆਂ ਖੋਲ੍ਹੀਆਂ ਜਾ ਸਕਦੀਆਂ। ਤਾਂ ਮਤਲਬ ਕਿ ਹਰ ਇੱਕ ਪ੍ਰਕਾਰ ਦੀ ਤਕਰੀਬਨ ਦੁਕਾਨ ਜਿਹੜੀ ਆ ਉਹ ਕੇਂਦਰੀ ਗ੍ਰਹਿ ਮੰਤਰਾਲੇ ਨੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਆ। ਪਰ ਨਾਲ ਇੱਕ ਹੋਰ ਸ਼ਰਤ ਆ ਕਿ ਨਗਰ ਨਿਗਮ ਖੇਤਰ ਤੋਂ ਬਾਹਰ ਮਾਰਕੀਟ ਕੰਪਲੈਕਸ ਦੇ ਵਿੱਚ ਦੁਕਾਨਾਂ ਜਿਹੜੀਆਂ ਉਹ ਖੁੱਲ੍ਹ ਸਕਣਗੀਆਂ। ਦੂਜੀ ਚੀਜ਼ ਜਿਹੜੀ ਹੈ ਉਹ ਇਹ ਹੈ ਕਿ ਨਿਗਮ ਖੇਤਰ ਦੇ ਜਿਹੜੇ ਮੌਜੂਦ ਮਾਰਕੀਟ ਕੰਪਲੈਕਸ ਆ ਉਹ 3 ਮਈ ਤੱਕ ਬੰਦ ਰਹਿਣਗੇ। ਇਹ ਵੱਡੀ ਗੱਲ ਹੈ। ਨਿਗਮ ਖੇਤਰ ਜਿਹੜੇ ਆ ਉਹਨਾਂ ਦੇ ਵਿੱਚ ਜਿਹੜੇ ਕੰਪਲੈਕਸ ਆ ਉਹਨਾਂ ਦੀਆਂ ਦੁਕਾਨਾਂ 3 ਮਈ ਤੱਕ ਬੰਦ ਹੀ ਰਹਿਣਗੀਆਂ। ਇੱਕ ਹੋਰ ਵੱਡੀ ਸ਼ਰਤ ਆ ਕਿ ਮਲਟੀ ਤੇ ਸਿੰਗਲ ਬ੍ਰਾਂਡ ਦੇ ਜਿਹੜੇ ਮਾਲਸ ਨੇ ਉਹਨਾਂ ਦੇ ਵਿੱਚ ਜੋ ਦੁਕਾਨਾਂ ਨੇ ਉਹਨਾਂ ਦੁਕਾਨਦਾਰਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਰਿਆਇਤ ਨਹੀਂ ਦਿੱਤੀ ਜਾਊਗੀ। ਇਹ ਵੱਡੀ ਗੱਲ ਆ ਕਿਉਂਕਿ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਮਾਲਸ ਕਲਚਰ ਆ। ਹਰੇਕ ਦੇਸ਼ ਦੇ ਵਿੱਚ ਵੱਡੇ ਸ਼ਾਪਿੰਗ ਮਾਲ ਆ। ਹੁਣ ਤੇ ਆਪਣੇ ਪੰਜਾਬ 'ਚ ਵੀ ਸੁੱਖ ਨਾਲ ਤਕਰੀਬਨ ਹਰੇਕ ਸ਼ਹਿਰ ਦੇ ਵਿੱਚ ਮਾਲ ਬਣੇ ਹੋਏ ਆ। ਤਾਂ ਉਹਨਾਂ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ ਚਾਹੇ ਉਹ ਸਿੰਗਲ ਬ੍ਰਾਂਡ ਮਾਲ ਹੋਵੇ ਚਾਹੇ ਮਲਟੀ ਬ੍ਰਾਂਡਡ ਹੋਵੇ ਤਾਂ ਉਹ ਦੁਕਾਨਾਂ ਨਹੀਂ ਖੁੱਲ੍ਹ ਸਕਣਗੀਆਂ। ਇਸ ਤੋਂ ਇਲਾਵਾ ਗੱਲਾਂ ਉਹਨਾਂ ਨੇ ਹੋਰ ਕੁਝ ਕਹੀਆਂ ਨੇ ਜਿੱਦਾਂ ਕਿ 50% ਹੀ ਕਰਮਚਾਰੀ ਜਿਹੜੇ ਉਹ ਕੰਮ ਕਰਨਗੇ, ਯਾਨੀ ਜਿਹੜੇ ਤੁਹਾਡੇ ਵਰਕਰ ਆ। ਨਾਲ ਹੀ ਇਹਦੇ ਲਈ ਜੋ ਲਾਕਡਾਊਨ ਦੇ ਦਿਸ਼ਾ ਨਿਰਦੇਸ਼ ਹੈ ਉਹਦੀ ਪਾਲਣਾ ਲਾਜ਼ਮ ਹੋਏਗੀ। ਇਸ ਤੋਂ ਇਲਾਵਾ ਸਰੀਰਕ ਦੂਰੀ ਜਿਹੜੀ ਆ ਉਹ ਬਣਾਈ ਰੱਖਣੀ ਜ਼ਰੂਰੀ ਹੋਏਗੀ, ਅਹਿਮ ਹੋਏਗੀ। ਇਹ ਗਾਹਕ ਤੇ ਵੀ ਲਾਗੂ ਹੋਏਗਾ, ਇਹ ਦੁਕਾਨਦਾਰ ਤੇ ਵੀ ਲਾਗੂ ਹੋਏਗਾ। ਤਾਂ ਚਲੋ ਠੀਕ ਆ, ਕੁਛ ਰਾਹਤ ਮਿਲੀ ਆ। ਪਰ ਇੱਥੇ ਹੁਣ ਸਵਾਲ ਜਿਹੜਾ ਉਹ ਫਿਰ ਖੜਾ ਕਰਨਗੇ ਸਟੇਟਾਂ ਵਾਲੇ ਕਿ ਜਦੋਂ ਤੁਸੀਂ ਸਾਰਾ ਕੁਝ ਕਰ ਰਹੇ ਹੋ ਤਾਂ ਠੇਕੇ ਕਿਉਂ ਨਹੀਂ ਖੋਲ ਰਹੇ? ਕਿਉਂਕਿ ਦੇਖੋ ਦੂਜੀ ਗੱਲ ਇਹ ਆ ਕਿ ਚਲੋ ਠੇਕੇ ਨਹੀਂ ਖੋਲਣੇ, ਇਹ ਤੇ ਹੁਣ ਇੱਕ ਵਿਵਾਦ ਬਣਿਆ ਪਿਆ। ਕੁਛ ਲੋਕ ਕਹਿੰਦੇ ਆ ਕਿ ਠੇਕੇ ਸਦਾਲੀ ਬੰਦ ਕਰ ਦਿਓ, ਖਸਮਾਂ ਦਾ ਸਿਰ ਖਾਵੇ ਮਾਲੀਆ। ਪਰ ਗੱਲ ਇਹ ਆ ਕਿ ਹੁਣ ਇਸ ਵੇਲੇ ਪੈਟਰੋਲ ਡੀਜ਼ਲ ਦੀ ਖਪਤ ਵੀ ਬਹੁਤ ਘੱਟ ਆ। ਪੈਟਰੋਲ ਡੀਜ਼ਲ ਤੋਂ ਦੂਸਰਾ ਬਹੁਤ ਵੱਡਾ ਮਾਲੀਆ ਆਉਂਦਾ ਤਾਂ ਉਹ ਖਪਤ ਬਹੁਤ ਘੱਟ ਆ। ਤਾਂ ਪੈਟਰੋਲ ਪੰਪ ਵੀ ਆਮ ਵਾਂਗੂ ਫਿਰ ਖੋਲ੍ਹ ਦੇਣੇ ਚਾਹੀਦੇ ਆ ਕਿਉਂਕਿ ਉਹ ਥੋੜਾ ਜਿਹਾ ਨਾ ਪਾਬੰਦੀ ਵਾਲਾ ਟਾਈਮ ਇਹਨਾਂ ਨੇ ਲਾਇਆ ਕਿ ਕੁਛ ਘੰਟੇ ਉਹ ਖੋਲ੍ਹਦੇ ਆ। ਮਾਸਕ ਪਹਿਨਣਾ ਜ਼ਰੂਰੀ ਆ, ਫਲਾਂ ਕਰਨਾ, ਢੰਕਾਂ ਕਰਨਾ। ਤਾਂ ਪੈਟਰੋਲ ਪੰਪ ਡੀਜ਼ਲ ਜਿਹੜਾ ਹੁਣ ਬਹੁਤ ਜ਼ਰੂਰੀ ਚਾਹੀਦਾ ਕਿਸਾਨਾਂ ਨੂੰ, ਉਹ ਖੁੱਲ੍ਹੇ ਰੂਪ ਦੇ ਵਿੱਚ ਵੇਚਣਾ ਸ਼ੁਰੂ ਕਰਨਾ ਚਾਹੀਦਾ। ਸਟੇਟਾਂ ਨੂੰ ਘੱਟੋ ਘੱਟ ਇਹ ਲਾਅ ਕਰਨਾ ਚਾਹੀਦਾ। ਹੁਣ ਸਟੇਟਾਂ ਆਪਣੇ ਪੱਧਰ ਤੇ ਫੈਸਲਾ ਲੈ ਲੈਣ ਕਿ ਜਦ ਇਹ ਸਾਰਾ ਕੁਝ ਹੋਏਗਾ, ਹੁਣ ਲੋਕ ਜਦੋਂ ਸ਼ਾਪਿੰਗ ਵਾਸਤੇ ਥੋੜਾ ਬਾਹਰ ਨਿਕਲਣਗੇ ਤਾਂ ਫਿਰ ਉਹਨਾਂ ਦੇ ਵਹੀਕਲਾਂ ਵਾਸਤੇ ਪੈਟਰੋਲ ਡੀਜ਼ਲ ਦੀ ਵੀ ਜ਼ਰੂਰਤ ਪਵੇਗੀ। ਤਾਂ ਉਹ ਪੈਟਰੋਲ ਪੰਪ ਆਮ ਵਾਂਗੂ ਖੋਲ੍ਹ ਦੇਣੇ ਚਾਹੀਦੇ ਆ ਤਾਂ ਕਿ ਘੱਟੋ ਘੱਟ ਉੱਧਰੋਂ ਥੋੜ੍ਹੀ ਰਿਕਵਰੀ ਹੋ ਸਕੇ।
ਜੀ ਜੀ। ਮਿੰਟੂ ਜੀ, ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਦਿਲ ਦੇ ਮਾਮਲੇ ਘਟ ਗਏ ਕਰੋਨਾ ਦੇ ਕਹਿਰ ਵਿੱਚ। ਹਾਂਜੀ, ਦੇਖੋ ਇਹ ਕੁਝ ਚੰਗੀਆਂ ਖਬਰਾਂ ਵੀ ਨੇ ਸਾਡੇ ਵਾਸਤੇ। ਕਹਿੰਦੇ ਕਿ ਦੇਸ਼ ਦੇ ਵਿੱਚ 70% ਤੱਕ ਦਿਲ ਦੇ ਮਰੀਜ਼ ਜਿਹੜੇ ਆ ਉਹ ਘਟ ਗਏ ਆ। ਹੁਣ ਦਿਲ ਦੇ ਮਾਮਲੇ ਵੈਸੇ ਨਾ, ਦਿਲ ਦਾ ਮਾਮਲਾ ਵਿਗੜ ਗਿਆ ਤਾਂ ਦਿਲ ਦਾ ਮਾਮਲਾ ਜਿਹੜਾ ਉਹ ਤੁਹਾਨੂੰ ਪਤਾ ਹੀ ਹੈ ਬੜਾ ਨਾਜ਼ੁਕ ਮਾਮਲਾ ਹੁੰਦਾ। ਦਿਲ ਦਾ ਮਾਮਲਾ ਚਾਹੇ ਉਧਰੋਂ ਹੋਵੇ ਤੇ ਚਾਹੇ ਬਿਮਾਰੀ ਬਣੀ ਹੋਵੇ, ਦੋਨਾਂ ਪਾਸਿਆਂ ਤੋਂ ਹੀ ਨਾਜ਼ੁਕ ਹੁੰਦਾ, ਸੈਂਸਿਟਿਵ ਹੁੰਦਾ। ਤਾਂ ਇਹ ਇੱਕ ਬਹੁਤ ਵੱਡੀ ਗੱਲ ਆ, ਕਿਉਂਕਿ ਮਾਹਰ ਕਹਿ ਰਹੇ ਆ। ਹੁਣ ਦੇਖੋ, ਆਪਣੇ ਕੋਲ ਸਹੀ ਡਾਟਾ ਤੇ ਨਹੀਂ ਹੈ ਅਧਿਕਾਰਤ ਤੌਰ ਤੇ, ਪਰ ਜਿਹੜੀਆਂ ਗੱਲਾਂ ਮਾਹਰ ਕਹਿੰਦੇ ਆ ਉਹਨਾਂ ਤੇ ਹੀ ਹਾਲ ਦੀ ਘੜੀ ਆਪਾਂ ਯਕੀਨ ਕਰਾਂਗੇ। ਤਾਂ ਉਹ ਕਹਿ ਰਹੇ ਆ ਕਿ ਹਸਪਤਾਲਾਂ ਦੇ ਵਿੱਚ ਹੋਣ ਵਾਲੀ ਜਿਹੜੀ ਹਾਰਟ ਸਰਜਰੀ ਆ ਉਹਦੇ ਵਿੱਚ ਵੀ ਬਹੁਤ ਵੱਡੀ ਗਿਰਾਵਟ ਜਿਹੜੀ ਆ ਉਹ ਵੇਖਣ ਨੂੰ ਮਿਲ ਰਹੀ ਆ। ਇਹ ਇੱਕ ਬਹੁਤ ਵੱਡੀ ਗੱਲ ਹੈ। ਦੇਸ਼ ਭਰ ਦੇ ਜਿਹੜੇ ਬਹੁਤ ਮਸ਼ਹੂਰ ਕਾਰਡੀਓਲੋਜਿਸਟ ਹੈ ਨਾ, ਉਹ ਕਹਿ ਰਹੇ ਆ, ਆਨਲਾਈਨ ਉਹਨਾਂ ਦੀ ਗੱਲਬਾਤ ਹੋਈ ਆ, ਉਹਨਾਂ ਨੇ ਇਹ ਸਿੱਟਾ ਜਿਹੜਾ ਲੋਕਾਂ ਦੇ ਵਿੱਚ ਰੱਖਿਆ। ਤਾਂ ਮੇਰੇ ਖਿਆਲ ਦੇ ਨਾਲ ਇੱਕ ਬਹੁਤ ਵੱਡੀ ਗੱਲ ਆ, ਕਿਉਂਕਿ ਸਾਡੇ ਇੱਥੇ ਇੰਡੀਆ ਦੇ ਵਿੱਚ ਇਹੋ ਜਿਹੀਆਂ ਬਿਮਾਰੀਆਂ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਉਹ ਖਾ ਜਾਂਦੀਆਂ ਸਨ। ਇੱਕ ਚੀਜ਼ ਤੁਸੀਂ ਹੋਰ ਵੀ ਵੇਖੀ ਹੋਣੀ ਹੈ ਕਿ ਨਾਸਾ ਨੇ ਇੱਕ ਸਟੱਡੀ ਜਿਹੜੀ ਆ ਜਾਰੀ ਕੀਤੀ ਆ। ਤੁਸੀਂ ਦੇਖੋ ਕਿ ਉਹਦੇ ਵਿੱਚ ਇੰਡੀਆ 2016, 17, 18, 19, 20 ਇਸ ਤਰ੍ਹਾਂ, ਤੇ ਜਿਹੜਾ 20 ਦਾ ਆ ਸੀਗਾ ਨਾ, ਮਾਰਚ ਅਪ੍ਰੈਲ ਵਾਲਾ, ਉਹਨਾਂ ਨੇ ਦਿਖਾਇਆ ਵਾ ਕਿ ਕਿਸ ਤਰ੍ਹਾਂ ਇੰਡੀਆ ਜਿਹੜਾ ਸਾਫ਼ ਹੋ ਜਾਂਦਾ। ਮਤਲਬ ਕਿ ਪਹਿਲਾਂ ਤੁਸੀਂ ਦੇਖੋਗੇ ਨਕਸ਼ੇ ਦੇ ਵਿੱਚ ਯੈਲੋ ਸ਼ੇਡਸ ਨੇ, ਕੁਛ ਵਾਈਟ, ਕੁਛ ਸਕਾਈ ਬਲੂ ਜਿਹਾ ਆਉਂਦਾ। ਪਰ ਜਦੋਂ ਆ ਮਾਰਚ ਅਪ੍ਰੈਲ ਵਾਲਾ ਆਉਂਦਾ ਉਹ ਟਾਈਮ ਪੀਰੀਅਡ, ਤਾਂ ਇਸ ਦਰਮਿਆਨ ਬਿਲਕੁਲ ਇੰਡੀਆ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਤੌਲੀਆ ਧੋ ਕੇ ਕਿਸੇ ਨੇ ਨਿਚੋੜ ਦਿੱਤਾ ਹੋਵੇ। ਮਤਲਬ ਕਿ ਜੋ ਐਰੋਸੋਲਸ ਹੁੰਦੇ ਆ, ਜਿਹਨਾਂ ਨੂੰ ਆਪਾਂ ਸੂਖਮ ਕਣ ਕਹਿ ਦਿੰਦੇ ਆ ਅੱਜ ਦੇ ਟਰਮ ਦੇ ਵਿੱਚ, ਤੇ ਉਹ ਕਹਿ ਦਿੰਦੇ ਆ PM2.5 ਜਾਂ ਆਪਾਂ ਕਹਿ ਦਿੰਦੇ PM10, ਇਸ ਤਰ੍ਹਾਂ ਦੀਆਂ ਟਰਮ ਯੂਜ਼ ਕਰਦੇ ਆ ਆਪਾਂ ਉਹਨਾਂ ਵਾਸਤੇ। ਤਾਂ ਉਹ ਜਿਹੜੇ ਸੂਖਮ ਕਣ ਹੁੰਦੇ ਆ ਉਹ ਬਹੁਤ ਘਾਤਕ ਹੁੰਦੇ, ਤੁਹਾਨੂੰ ਪਤਾ, ਛੋਟੇ, ਪਤਾ ਹੀ ਨਹੀਂ ਲੱਗਦਾ ਕਦੋਂ ਉਹ ਬੰਦੇ ਨੂੰ ਬਿਮਾਰ ਕਰ ਦਿੰਦੇ ਆ। ਤਾਂ ਉਹ ਬਿਲਕੁਲ ਲੋ ਲੈਵਲ ਤੇ ਚੱਲ ਗਏ ਆ ਇੰਡੀਆ 'ਚ। ਇਹ ਇੱਕ ਨਵੀਂ ਸਟੱਡੀ ਹੈ ਨਾਸਾ ਦੀ, ਉਹ ਕੱਲ ਮੀਡੀਆ ਦੇ ਵਿੱਚ ਵੀ ਇੱਥੇ ਛਾਇਆ ਹੋਈ ਆ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਸੁਖਦ ਅਹਿਸਾਸ ਹੈ ਮੇਰੇ ਖਿਆਲ ਦੇ ਨਾਲ। ਦੇਖੋ, ਸੁੱਖ ਦੇ ਨਾਲ ਕਈ ਵਾਰ ਦੁੱਖ ਵੀ ਆ ਜਾਂਦਾ, ਦੁੱਖ ਦੇ ਨਾਲ ਕਈ ਵਾਰ ਸੁੱਖ ਵੀ ਆ ਜਾਂਦਾ, ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਨਾਲੋਂ ਨਾਲ। ਤਾਂ ਇਹਦੇ 'ਚ ਕੀ ਆ ਕਿ ਮੈਨੂੰ ਲੱਗਦਾ, ਵੈਸੇ ਇੱਕ ਨਾ ਜ਼ਾਤੀ ਤੌਰ ਤੇ ਮੈਨੂੰ ਫੋਨ ਵੀ ਆਇਆ ਇੱਕ ਬੀਬੀ ਦਾ ਕੱਲ, ਮੈਂ ਪੋਸਟ ਪਾਈ ਸੀ ਉਹ ਨਾਸਾ ਵਾਲੀ ਸਟੱਡੀ ਦੀ। ਤਾਂ ਉਹ ਬੀਬੀ ਕਹਿੰਦੀ ਕਿ ਬਿਲਕੁਲ ਤੁਹਾਡੀ ਗੱਲ ਸਹੀ ਹੈ। ਮੈਂ ਉਹਦੇ 'ਚ ਇੱਕ ਗੱਲ ਕਹੀ ਸੀ ਅੰਦਾਜ਼ੇ ਨਾਲ ਹੀ, ਮੈਂ ਕਿਹਾ ਅਲਰਜੀ, ਦਮਾ, ਇਹ ਸਾਰੀਆਂ ਚੀਜ਼ਾਂ ਘਟਣਗੀਆਂ, ਦਿਲ ਦੀਆਂ ਬਿਮਾਰੀਆਂ ਵੀ, ਕਿਉਂਕਿ ਇਹਨਾਂ ਦਾ ਸੰਬੰਧ ਇਸ ਚੀਜ਼ ਦੇ ਨਾਲ ਹੁੰਦਾ ਕਦੇ ਨਾ ਕਦੇ, ਡਾਕਟਰੀ ਖੋਜ ਕਹਿੰਦੀ ਆ। ਤਾਂ ਉਸ ਬੀਬੀ ਦਾ ਫੋਨ ਆਇਆ ਮੈਨੂੰ, ਉਹ ਕਹਿੰਦੀ ਕਿ ਬਿਲਕੁਲ ਗੱਲ ਸਹੀ ਹੈ, ਮੇਰੇ ਬੇਟੇ ਨੂੰ ਅਸਥਮਾ ਹੈ। ਤਾਂ ਇਸ ਵਾਰ ਨਹੀਂ ਤਾਂ ਆਮ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਐਲਰਜੀ ਦਾ ਦੌਰ ਹੁੰਦਾ ਹੈ ਨਾ, ਇਹ ਜਿਹੜਾ ਟਾਈਮ ਪੀਰੀਅਡ ਹੁੰਦਾ, ਜੇ ਆਪਾਂ ਲਾਈਏ ਫਰਵਰੀ, ਮਾਰਚ, ਅਪ੍ਰੈਲ, ਇਹਨਾਂ ਦਿਨਾਂ 'ਚ ਐਲਰਜੀ ਬਹੁਤ ਜ਼ਿਆਦਾ ਪੀਕ ਤੇ ਚੱਲ ਜਾਂਦੀ ਆ। ਤਾਂ ਉਹ ਕਹਿੰਦੇ ਕਿ ਅੱਗੇ 1-2 ਵਾਰੀ ਦੌਰੇ ਪੈ ਜਾਂਦੇ ਸੀਗੇ, ਬਟ ਇਸ ਵਾਰੀ ਬੱਚਾ ਬਿਲਕੁਲ ਸਟੇਬਲ ਰਿਹਾ। ਅਸੀਂ ਪਹਿਲੀ ਵਾਰੀ ਦੇਖਿਆ ਕਿ ਬੱਚੇ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆ ਰਹੀ। ਤਾਂ ਇਹ ਪ੍ਰੈਕਟੀਕਲ ਗੱਲ ਆ, ਇਹ ਬਿਲਕੁਲ ਮੈਂ ਕਹੂੰਗਾ ਕਿ ਵਾਪਰੀ ਹੋਈ ਗੱਲ ਆ ਸਾਡੇ ਨਾਲ ਕਿ ਇਸ ਸਮੇਂ ਦੂਸਰੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ, ਐਕਸੀਡੈਂਟਾਂ ਤੋਂ ਰਾਹਤ ਮਿਲਦੀ ਨਜ਼ਰ ਆ ਰਹੀ ਹੈ। ਸੋ ਗੁਰਬਾਣੀ ਦੇ ਵਿੱਚ ਵੀ ਹੈ ਨਾ, ਦੁੱਖ ਦਾਰੂ ਸੁੱਖ ਰੋਗ ਪਿਆ। ਕਈ ਵਾਰ ਦੁੱਖ ਦਾਰੂ ਵੀ ਬਣ ਜਾਂਦਾ ਹੈ, ਸੁੱਖ ਜਿਹੜਾ ਰੋਗ ਵੀ ਬਣ ਜਾਂਦਾ। ਤਾਂ ਇਸ ਵੇਲੇ ਮੈਨੂੰ ਲੱਗਦਾ ਕਿ ਠੀਕ ਆ, ਕੁਛ ਲੋਕਾਂ ਲਈ ਬਹੁਤ ਵੱਡੀ ਮੁਸੀਬਤ ਆ, ਬਹੁਤ ਸਾਰੇ ਲੋਕਾਂ ਲਈ ਬਿਨਾਂ ਗੱਲ ਤੋਂ ਇੱਕ ਸਜ਼ਾ ਵੀ ਸਾਬਤ ਹੋ ਰਹੀ ਆ। ਪਰ ਜੇ ਆਪਾਂ ਦੇਖੀਏ ਬਿਮਾਰ ਹੋਏ ਲੋਕ ਜਾਂ ਜਿਨ੍ਹਾਂ ਨੇ ਬਿਮਾਰ ਹੋ ਜਾਣਾ ਸੀਗਾ, ਉਹਨਾਂ ਦੇ ਲਿਹਾਜ਼ ਨਾਲ ਦੇਖੀਏ ਤਾਂ ਬਹੁਤ ਵੱਡੀ ਰਾਹਤ ਵੀ ਹੈ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਮੁਸੀਬਤ ਵਿੱਚ ਧੰਦਾ ਕਰਦਾ ਡਾਕਟਰ ਸਟਿੰਗ ਵਿੱਚ ਬੇਨਕਾਬ ਹੋਇਆ। ਦੇਖੋ, ਇਹ ਜਿਹੜਾ ਧੰਦੇਬਾਜ਼ੀ ਵਾਲਾ ਕੰਮ ਹੈ ਨਾ, ਇਹ ਤਾਂ ਬਹੁਤ ਧੜੱਲੇ ਨਾਲ ਚੱਲਣ ਡਿਆ। ਪਰ ਕੁਛ ਲੋਕ ਹੀ ਆ ਜਿਹੜੇ ਇਸ ਵੇਲੇ ਮੁਸੀਬਤ ਦੇ ਵਿੱਚ ਵੀ ਮਾਇਆ ਕਮਾ ਰਹੇ ਆ। ਘਟਨਾ ਲੁਧਿਆਣੇ ਦੀ ਆ, ਉੱਥੇ ਕਿਸੇ ਰਿਪੋਰਟਰ ਨੂੰ ਪਤਾ ਲੱਗਿਆ ਕਿ ਡਾਕਟਰ ਹੈ ਜਿਹੜਾ, ਉਹ ਏਦਾਂ ਫਾਈਲ ਬਣਾ ਕੇ ਜਾਲੀ ਮੈਡੀਕਲ ਹਿਸਟਰੀ ਕ੍ਰੀਏਟ ਕਰਕੇ ਐਂਬੂਲੈਂਸ ਦੇ ਵਿੱਚ ਬੰਦੇ ਜਿਹੜੇ ਬਾਹਰਲੇ ਸੂਬਿਆਂ 'ਚ ਘੱਲ ਰਿਹਾ। ਕਿਉਂਕਿ ਤੁਹਾਨੂੰ ਪਤਾ ਹੀ ਪੰਜਾਬ ਦੇ ਵਿੱਚ ਮਾਈਗਰੈਂਟ ਵਰਕਰ ਬਹੁਤ ਵੱਡੀ ਤਾਦਾਦ ਦੇ ਵਿੱਚ ਫਸੇ ਹੋਏ ਆ। ਤਾਂ ਹਰੇਕ ਬੰਦਾ ਘਰ ਜਾਣ ਨੂੰ ਲੋਚਦਾ ਹੀ ਹੈ, ਲੋਚਾ ਰੱਖਦਾ ਹੀ ਆ ਕਿ ਯਾਰ ਇਸ ਦੌਰ ਦੇ ਵਿੱਚ ਘੱਟੋ ਘੱਟ ਘਰ ਦੇ ਕੋਲ ਤੇ ਚੱਲੀਏ ਨਾ। ਤੇ ਉਹ ਡਾਕਟਰ ਕੀ ਕਰਦਾ ਸੀ ਕਿ ਇਸ ਤਰ੍ਹਾਂ ਦਾ ਧੰਦਾ ਕਰਕੇ ਪੈਸੇ ਵਸੂਲ ਕਰਕੇ ਉਹਨਾਂ ਨੂੰ ਟਿਕਾਣੇ ਲਾ ਦਿੰਦਾ ਸੀਗਾ। ਤੇ ਬਾਅਦ ਦੇ ਵਿੱਚ ਰਿਪੋਰਟਰ ਨੇ ਟੈਲੀਫੋਨ ਤੇ ਉਹਦੇ ਨਾਲ ਸੈਟਿੰਗ ਕੀਤੀ, ਕੋਈ ਬੰਦਾ ਗਿਆ ਸੀ, ਉਹਨੂੰ ਨਾਂ ਦਾ ਪਤਾ ਲੱਗ ਗਿਆ, ਉਹਨੇ
ਹਵਾਲਾ ਦਿੱਤਾ ਕਿ ਫਲਾਣੇ ਬੰਦੇ ਨੂੰ ਤੁਸੀਂ ਕੀਤਾ ਸੀਗਾ ਜਿੱਦਾਂ ਟ੍ਰੀਟ, ਆਪਾਂ ਨੂੰ ਵੀ ਕਰ ਦਿਓ, ਤੇ ਉਹਨੇ ਸਾਰਾ ਪ੍ਰਬੰਧ ਕਰ ਦਿੱਤਾ। ਉਹਨੇ ਆਖਿਆ 3000 ਰੁਪਇਆ ਇਕੱਲਾ ਫਾਈਲ ਬਣਾਉਣ ਦਾ ਲਊਂਗਾ, ਬਾਕੀ ਖਰਚੇ ਐਕਸਟਰਾ ਤੇ ਆਪਾਂ ਤੇਰਾ ਕੰਮ ਕੱਢ ਦਿਆਂਗੇ। ਤਾਂ ਉਸ ਤੋਂ ਬਾਅਦ ਜਦੋਂ ਫਿਰ ਰਿਪੋਰਟਰ ਨੇ ਅਸਲ ਨੰਬਰ ਤੋਂ ਫੋਨ ਕੀਤਾ ਕਿ ਹਾਂ ਭਾਈ ਆਹ ਗੱਲ ਹੈ, ਤਾਂ ਮੁੜ ਕੇ ਉਹ ਮੁੱਕਰ ਗਿਆ। ਪਹਿਲਾਂ ਸਭ ਕੁਝ ਮੰਨ ਗਿਆ ਕਿ ਹਾਂ ਉਹਨੂੰ ਘੱਲਿਆ, ਯੂਪੀ ਦੇ ਵਿੱਚ ਐਂਬੂਲੈਂਸ ਛੱਡ ਕੇ ਆਈ ਆ, ਤੁਹਾਨੂੰ ਵੀ ਘੱਲ ਦਿਆਂਗੇ, ਖਰਚਾ ਵੀ ਦੱਸ ਦਿੱਤਾ। ਹਾਲਾਂਕਿ ਬਾਅਦ ਦੇ ਵਿੱਚ ਉਹ ਮੁੱਕਰ ਗਿਆ ਜਦੋਂ ਉਹਨੂੰ ਪਤਾ ਲੱਗਿਆ ਕਿ ਮੈਂ ਬੇਨਕਾਬ ਹੋ ਗਿਆ, ਨੰਗਾ ਹੋ ਗਿਆ, ਪਰਦਾਹੀਨ ਹੋ ਗਿਆ। ਪਰ ਉਦੋਂ ਤੱਕ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਪਤਾ ਅੱਜ ਕੱਲ੍ਹ ਟੈਕਨੋਲੋਜੀ ਦਾ ਯੁੱਗ ਹੈ, ਰਿਕਾਰਡਡ ਹੋ ਜਾਂਦੀਆਂ ਸਾਰੀਆਂ ਚੀਜ਼ਾਂ। ਤਾਂ ਉਸ ਤੋਂ ਬਾਅਦ ਹੁਣ ਇਹ ਮਾਮਲਾ ਜਿਹੜਾ ਉਹ ਚਲੇ ਗਿਆ ਕਾਫੀ ਜ਼ਿਆਦਾ ਤਾਂ ਤੱਕ DC ਕਹਿੰਦੇ ਆ ਕਿ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਏਗੀ। ਸਿਵਲ ਸਰਜਨ ਵੀ ਇਸ ਵਾਸਤੇ ਤਿਆਰ ਹੋ ਰਿਹਾ। ਤਾਂ ਦੇਖੋ ਇਹ ਖੁਦ ਡਾਕਟਰ ਜਿਹੜੇ ਆ MD ਮੈਡੀਸਨ ਦੱਸੇ ਜਾਂਦੇ ਆ। ਤਾਂ ਇਹ ਕਿੰਨੀ ਸ਼ਰਮਨਾਕ ਗੱਲ ਆ ਕਿ ਜਿਹੜੇ ਅਸਲ ਬੰਦੇ, ਅਸਲ ਜਿਹੜੇ ਜ਼ਰੂਰਤਮੰਦ ਲੋਕ ਆ ਉਹ ਤੇ ਵਿਲਕਣ ਡਏ ਆ। ਇੱਥੇ ਪੰਜਾਬ ਦੇ ਵਿੱਚੋਂ ਹੀ ਇੱਕ ਬਹੁਤ ਭਿਆਨਕ ਖਬਰ ਆਈ ਕਿ ਮੰਡੀ ਗੋਬਿੰਦਗੜ੍ਹ ਦੇ ਵਿੱਚ ਮਜ਼ਦੂਰ ਸੀ, ਘਰ ਦੀ ਉਹਦੀ UP ਦੇ ਵਿੱਚ ਸੀ, ਉਹਨੂੰ ਵਿਚਾਰੀ ਨੂੰ ਅਧਰੰਗ ਦਾ ਦੌਰਾ ਪੈ ਗਿਆ। ਉਹਨੇ ਸਾਈਕਲ ਚੱਕਿਆ, ਪਹਿਲਾਂ ਤੇ ਪਾਸ ਨਹੀਂ ਬਣਿਆ ਗਰੀਬ ਦਾ, 2-3 ਦਿਨ ਫਿਰ ਕਿਸੇ ਨੇ ਪਾਸ ਬਣਾ ਕੇ ਦਿੱਤਾ, ਸਮਾਜ ਸੇਵੀ ਨੇ, ਚੰਗੀ ਰੂਹ ਨੇ, ਨੇਕ ਰੂਹ ਨੇ, ਤੇ ਉਹ ਸਾਈਕਲ ਚੁੱਕ ਕੇ ਰਾਤੋਂ ਰਾਤ ਹਰਿਆਣਾ UP ਦੇ ਬਾਰਡਰ ਤੇ ਚਲਾ ਗਿਆ। ਪੁਲਿਸ ਵਾਲਿਆਂ ਨੇ ਡੰਡੇ ਮਾਰ ਕੇ ਮੋੜ ਦਿੱਤਾ। ਇੱਥੇ ਫਿਰ ਵਾਪਸ ਆ ਗਿਆ ਸਾਈਕਲ ਤੇ ਜਦ ਨੂੰ ਆਇਆ ਤਦ ਨੂੰ ਖਬਰ ਆ ਗਈ ਕਿ ਘਰ ਦੀ ਚੱਲ ਵਸੀ ਆ। ਹੁਣ ਇੱਕ ਪਾਸੇ ਤੇ ਇਹੋ ਜਿਹੇ ਗਰੀਬ ਆ ਵਿਚਾਰੇ ਜਿਹੜੇ ਸਾਈਕਲ ਧੁੰਦੇ ਫਿਰਦੇ ਆ, ਤੇ ਦੂਸਰੇ ਪਾਸੇ ਦੇਖੋ ਇਸ ਤਰ੍ਹਾਂ ਦੇ ਲੋਕ ਆ ਜਿਹੜੇ ਜਾਲੀ ਕੇਸ ਤਿਆਰ ਕਰਕੇ ਲੋਕਾਂ ਨੂੰ ਮੰਜ਼ਿਲਾਂ ਤੱਕ ਪਹੁੰਚਾਉਂਦੇ ਪਏ। ਔਰ ਇਹ ਨਹੀਂ, ਸਾਡੇ ਇੱਥੇ ਕੱਲ ਇੱਕ ਹੋਰ ਸਕੈਮ ਜਿਹੜਾ ਉਹ ਬੜਾ ਚਰਚਾ ਦਾ ਵਿਸ਼ਾ ਰਿਹਾ ਕਿ ਇੱਕ ਗਰੋਹ ਹੀ ਬਣ ਗਿਆ ਜਿਹੜਾ ਕਿ ਫੇਕ ਪਾਸਿਸ ਬਣਾਉਂਦਾ ਸੀਗਾ, ਕਰਫਿਊ ਪਾਸ ਬਣਾਉਂਦਾ ਸੀਗਾ, ਤੇ ਉਹ ਮਜ਼ਦੂਰਾਂ ਨੂੰ ਛੱਡ ਕੇ ਆਉਂਦੇ ਸੀਗੇ ਉੱਤਰ ਪ੍ਰਦੇਸ਼ ਵੱਲੋਂ। ਔਰ ਮੋਟੀ ਰਕਮ ਲਈ ਉਹਨਾਂ ਨੇ ਤਕਰੀਬਨ ਦੱਸਦੇ ਕਿ ਕਈ ਲੱਖ ਰੁਪਈਏ ਕਮਾ ਲਏ, ਕਈ ਗੇੜੇ ਲਾਏ, ਫੇਕ ਪਾਸ ਬਣਾ ਕੇ, ਫਾਲਸ ਡਾਕੂਮੈਂਟ ਬਣਾ ਕੇ ਉਹਨਾਂ ਨੇ ਕਈ ਗੇੜੇ ਲਾ ਦਿੱਤੇ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਧੰਦੇਬਾਜ਼ੀ ਇੱਥੇ ਔਨ ਰਿਕਾਰਡ ਆ ਗਈਆਂ ਜਿਹੜੀਆਂ ਗੱਲਾਂ ਉਹ ਨੇ। ਤਾਂ ਜਿਹੜੀਆਂ ਪਰਦੇ ਦੇ ਪਿੱਛੇ ਧੰਦੇਬਾਜ਼ੀਆਂ ਧਾਂਦਲੀਆਂ ਹੋ ਰਹੀਆਂ ਇਸ ਖੇਡ ਦੇ ਵਿੱਚ ਉਹ ਕਿੰਨੀਆਂ ਹੋਣਗੀਆਂ। ਜੀ 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 ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕਰੋਨਾ ਦਰਮਿਆਨ ਪੰਜਾਬ ਵਿੱਚੋਂ ਪਹਿਲਾ ਘਟਾਲਾ ਵੀ ਆਇਆ ਸਾਹਮਣੇ। ਹੁਣ ਇਸੇ ਤਰ੍ਹਾਂ ਦੀਆਂ ਵਧਾਈਆਂ ਮਿਲਣਗੀਆਂ ਜਿਸ ਤਰ੍ਹਾਂ ਸਮਾਂ ਬੀਤੇਗਾ ਨਾ, ਉਸੇ ਤਰ੍ਹਾਂ ਹੀ ਇਹ ਖਬਰਾਂ ਜਿਹੜੀਆਂ ਉਹ ਆਉਣਗੀਆਂ। ਇਹ ਗੁਰੂ ਨਾਨਕ ਦੇਵ ਹਸਪਤਾਲ, ਚਰਚਿਤ ਹਸਪਤਾਲ ਅੰਮ੍ਰਿਤਸਰ ਦਾ, ਉੱਥੋਂ ਹੀ ਘੁਟਾਲਾ ਸਾਹਮਣੇ ਆ ਰਿਹਾ। ਕੋਈ PPE ਕਿੱਟਾਂ ਦੀ ਖਰੀਦ ਕੀਤੀ ਗਈ ਸੀਗੀ, ਤਾਂ ਉਹਦੇ ਵਿੱਚ ਦੇਖੋ ਇਹਨਾਂ ਨੇ ਸਿਰਫ 2000 ਕਿੱਟਾਂ ਖਰੀਦੀਆਂ ਨੇ ਤੇ ਰੁਪਈਆ ਪਤਾ ਕਿੰਨਾ ਖਰਚ ਕੀਤਾ, 41,43,000 ਰੁਪਈਆ। ਮਹਿਜ਼ 2000 ਕਿੱਟਾਂ ਤੇ ਇਹਨਾਂ ਨੇ 41 ਲੱਖ ਰੁਪਈਆ ਜਿਹੜਾ ਉਹ ਖਰਚ ਦਿੱਤਾ। ਤਾਂ ਇਹ ਬਹੁਤ ਵੱਡਾ ਵਿਵਾਦ ਬਣ ਗਿਆ। ਵੈਸੇ ਤੇ 41.5 ਕਹਿ ਸਕਦੇ ਆਪਾਂ। ਤਾਂ ਇਸ ਤੋਂ ਬਾਅਦ ਹੁਣ ਜਿਹੜੇ ਹੈਗੇ ਉੱਥੇ ਦੇ ਸਟਾਫ ਵਾਲੇ, ਨਰਸਿੰਗ ਸਟਾਫ ਆ, ਦਰਜਾ 4 ਕਰਮਚਾਰੀ ਆ ਜਾਂ ਲੈਬ ਅਟੈਂਡੈਂਟਸ ਆ, ਉਹ ਸਾਰੇ ਇਹਨਾਂ ਕਿੱਟਾਂ ਦਾ ਬਾਈਕਾਟ ਕਰਦੇ ਪਏ ਆ। ਉਹਨਾਂ ਦਾ ਕਹਿਣਾ ਕਿ ਇਹ ਜਿਹੜੀਆਂ ਕਿੱਟਾਂ ਪੈਣਦੇ ਆ, ਪਹਿਲੀ ਗੱਲ ਤੇ ਦੇਖੋ ਖਰੀਦ ਦੇ ਵਿੱਚ ਹੀ ਇੱਕ ਬਹੁਤ ਵੱਡਾ ਘੁਟਾਲਾ ਨਜ਼ਰ ਆ ਰਿਹਾ। ਦੂਜਾ ਇਹ ਕਿ ਇਹਨਾਂ ਦਾ ਮਿਆਰ ਹੈ ਜਿਹੜਾ, ਕੁਆਲਿਟੀ ਆ ਜਿਹੜੀ, ਉਹ ਵੀ ਇੰਨੀ ਜ਼ਿਆਦਾ ਭੱਦੀ ਆ, ਗੰਦੀ ਆ ਕਿ ਉਹ ਕਹਿੰਦੇ ਆ ਕਿ ਜਦੋਂ ਕਿੱਟਾਂ ਅਸੀਂ ਪਾਉਂਦੇ ਆ, ਪਹਿਨਦੇ ਆ, ਤੇ ਨਾਲ ਦੀ ਨਾਲ ਹੀ ਇਹ ਪਾੜ ਜਾਂਦੀਆਂ ਨੇ। ਔਰ ਜਿਹੜੇ N95 ਮਾਸਕ ਹੁੰਦੇ ਆ, ਇਹਨਾਂ ਦੇ ਵਿੱਚ ਉਹ ਤੱਕ ਨਹੀਂ ਹੈਗੇ। ਤੇ ਕਿੱਟਾਂ ਕਾਹਦੀਆਂ ਹੋਈਆਂ, ਸਵਾਹ ਦੀਆਂ, ਜੇ ਵਿੱਚ ਮਾਸਕ ਹੀ ਹੈ ਨਹੀਂ ਗਾ। ਤੇ ਇਹ ਆਪਣੇ ਆਪ ਦੇ ਵਿੱਚ ਇੱਕ ਸਕੈਮ ਹੈ ਜਿਹਦੀ ਹੁਣ ਪੜਤਾਲ ਵਾਸਤੇ ਹੁਕਮ ਦੇ ਦਿੱਤੇ ਆ DC ਸਾਹਿਬ ਨੇ। ਇਹ ਹੋਣੀ ਚਾਹੀਦੀ ਹੈ। ਦੇਖੋ ਕਿੱਡਾ ਵੱਡਾ, ਮੈਂ ਕਹੂੰਗਾ ਕਿ ਇਸ ਵੇਲੇ ਧੋਖਾ ਹੋਣ ਡਿਆ ਲੋਕਾਂ ਦੇ ਨਾਲ ਕਿ ਲੋਕ ਜਿਹੜੇ ਆ ਆਪਣੇ ਟੈਕਸ ਦੇ ਪੈਸਿਆਂ ਦੇ ਨਾਲ ਸਰਕਾਰਾਂ ਨੂੰ ਚਲਾ ਰਹੇ ਆ। ਸਰਕਾਰਾਂ ਜਿਹੜੀਆਂ ਉਹ ਇਸ ਵੇਲੇ ਜਦੋਜਹਿਦ ਕਰ ਰਹੀਆਂ, ਪਰ ਕੁਛ ਲੋਕ ਜਿਹੜੇ ਆ ਘਪਲੇ ਕਰ ਰਹੇ ਆ। ਕਮਾਲ ਦੀ ਗੱਲ ਆ, ਲੋਕ ਮਰਨ ਡਏ ਆ। ਔਰ ਦੇਖੋ ਜੇ ਇਹ ਲੜਾਕੇ ਜਿਨ੍ਹਾਂ ਨਾਲ ਇਸ ਤਰ੍ਹਾਂ ਹੋ ਰਿਹਾ ਕਿ ਉਹਨਾਂ ਨੂੰ PPE ਜਿਹੜੀਆਂ ਉਹ ਚੱਜ ਦੀਆਂ ਨਹੀਂ ਮਿਲ ਰਹੀਆਂ, ਘੁਟਾਲੇ ਵਾਲੀਆਂ ਮਿਲ ਰਹੀਆਂ, ਜੇ ਉਹ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਨੇ ਤਾਂ ਤੁਸੀਂ ਆਪ ਦੇਖੋ ਕਿ ਜਿਹੜੇ ਮਰੀਜ਼ ਹੋਣਗੇ ਜਾਂ ਜਿਹੜੇ ਕੁਆਰੰਟੀਨ ਕੀਤੇ ਗਏ ਆ, ਆਈਸੋਲੇਟ ਕੀਤੇ ਗਏ ਲੋਕ ਆ, ਉਹ ਕਿਸ ਤਰ੍ਹਾਂ ਦੀ ਵਿਵਸਥਾ 'ਚ ਉੱਥੇ ਟਾਈਮ ਕੱਢਦੇ ਹੋਣਗੇ। ਹਾਲਾਂਕਿ ਬਹੁਤ ਸਾਰੇ ਕਹਿੰਦੇ ਆ ਮਰੀਜ਼ ਜਿਹੜੇ ਛੁੱਟੀ ਆਏ ਆ ਕਿ ਠੀਕ ਹੈ ਡਾਕਟਰ ਬਹੁਤ ਵਧੀਆ ਟ੍ਰੀਟ ਕਰਦੇ ਨੇ, ਬਟ ਇਹ ਇੱਕ ਵਿਵਾਦ ਰਹੇਗਾ ਕਿ ਅਸਲ ਦੇ ਵਿੱਚ ਕਿੱਥੇ ਕਿੱਥੇ ਕੀ ਗੜਬੜੀ ਚੱਲ ਰਹੀ ਹੈ। ਕਿਉਂਕਿ ਇਸ ਵੇਲੇ ਹੜਬੜੀ ਦਾ ਦੌਰ ਆ, ਗੜਬੜੀ ਛੇਤੀ ਰਿਕਾਰਡ ਤੇ ਨਹੀਂ ਆਉਣੀ, ਤਾਂ ਕਿੱਥੇ ਕਿੱਥੇ ਹੋ ਰਹੀ ਆ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਰਹੇਗਾ। ਸੋ ਜਾਗ ਕੇ ਰਹਿਣਾ ਚਾਹੀਦਾ, ਸਰਕਾਰ ਨੂੰ ਦੇਖਣਾ ਚਾਹੀਦਾ ਕਿ ਖਰੀਦ ਦੇ ਵਿੱਚ ਕੋਈ ਗੜਬੜੀ ਨਾ ਹੋਵੇ
ਕੋਈ ਇਸ ਤਰ੍ਹਾਂ ਦੀ ਮਾਰਖੋਰੀ ਨਾ ਹੋਵੇ ਜਿਹਦੇ ਨਾਲ ਗਾਂ ਇਸ ਲੜਾਈ ਨੂੰ ਖੋਰਾ ਲੱਗ ਜਾਵੇ। ਸਰਕਾਰ ਨੂੰ ਵੇਖਣਾ ਚਾਹੀਦਾ, ਪੂਰੀ ਨਿਗਾਹ ਬਣਾ ਕੇ ਰੱਖਣੀ ਚਾਹੀਦੀ ਆ ਕਿ ਆਖਰਕਾਰ ਇਹ ਸਭ ਕੁਝ ਕੌਣ ਕਰ ਰਿਹਾ ਇਸ ਦੌਰ ਦੇ ਵਿੱਚ, ਤੇ ਜੋ ਵੀ ਕਰ ਰਿਹਾ ਚਾਹੇ ਉਹ ਜਿੱਡੇ ਮਰਜ਼ੀ ਅਹੁਦੇ ਤੇ ਬੈਠਾ, ਉਹ ਬਹੁਤ ਵੱਡਾ ਮੈਂ ਕਹੂੰਗਾ ਕਿ ਧਰੋਈ ਆ। ਉਸ ਤਰ੍ਹਾਂ ਆਪਾਂ ਕਹਿ ਦਿੰਦੇ ਕਿ ਫਲਾਣਾ ਦੇਸ਼ ਧਰੋਈ, ਧਮਕਾਣਾ ਦੇਸ਼ ਧਰੋਈ, ਇਹਨਾਂ ਨੇ ਸਰਟੀਫਿਕੇਟ ਵੰਡਣ ਵਾਲੀ ਮਸ਼ੀਨ ਲਾ ਰੱਖੀ ਆ। ਬਟ ਇਹੋ ਜਿਹੇ ਮੌਕੇ ਤੇ ਜਿਹੜਾ ਕੋਈ ਬੰਦਾ ਕੰਮ ਕਰਦਾ, ਚਾਹੇ ਕੋਈ ਮੰਤਰੀ ਹੈ, ਚਾਹੇ ਕੋਈ ਸੰਤਰੀ ਹੈ, ਚਾਹੇ ਕੋਈ ਬਾਬੂ ਆ, ਚਾਹੇ ਕੋਈ ਸ਼ਾਬੂ ਆ, ਉਹ ਅਸਲ ਦੇ ਵਿੱਚ ਦੇਸ਼ ਧਰੋਈ ਆ। ਤਾਂ ਉਹਨਾਂ ਤੇ ਸਕੰਜਾ ਕੱਸਿਆ ਜਾਣਾ ਚਾਹੀਦਾ। ਸਰਕਾਰ ਨੂੰ ਚਾਹੀਦਾ ਕਿ ਨਾਲੋਂ ਨਾਲ ਵਿਜੀਲੈਂਸ ਨੂੰ ਐਕਟੀਵੇਟ ਰੱਖੇ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੜ੍ਹੇ ਲਿਖੇ ਪਰਿਵਾਰ ਦੇ ਪਾਰਟੀ ਕਰਦੇ ਪੁਲਿਸ ਨੇ ਕੀਤੇ ਕਾਬੂ। ਦੇਖੋ ਲੋਕਾਂ ਨੂੰ ਅਕਲ ਨਹੀਂ ਆਉਂਦੀ ਰਾਜ ਕਰਨਵੀਰ ਸਿੰਘ ਜੀ ਕਿ ਰਾਜਪੁਰੇ ਦੇ ਵਿੱਚ ਆਪਾਂ ਕੀ ਵੇਖਿਆ, ਹੁੱਕਾ ਪਾਰਟੀ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਨਾ, ਸਾਰਾ ਸ਼ਹਿਰ ਸੂਲੀ ਤੇ ਚਾੜ ਦਿੱਤਾ। ਉਥੋਂ 20 ਕੁ ਕੇਸ ਨਿਕਲ ਆਏ, ਹੁਣ ਸਾਰਾ ਇਲਾਕਾ ਸੀਲ ਕਰ ਰੱਖਿਆ। ਤਾਂ ਕਦੋਂ ਤੱਕ ਚੱਲੇਗਾ ਤੁਸੀਂ ਵੇਖੋ, ਸਾਰਿਆਂ ਦੀ ਸਕਰੀਨਿੰਗ ਕਰਨੀ ਪਊਗੀ। ਮਤਲਬ ਕਿ ਚੰਦ ਬੰਦਿਆਂ ਨੇ, 5 ਬੰਦਿਆਂ ਨੇ, 10 ਬੰਦਿਆਂ ਨੇ ਕਿੰਨਾ ਅਮਲਾ ਫੈਲਾ ਸੂਲੀ ਟੰਗ ਦਿੱਤਾ, ਕਿੰਨੇ ਲੋਕ, ਹਜ਼ਾਰਾਂ ਲੋਕ ਘਰਾਂ ਚ ਤੜਵਾ ਦਿੱਤੇ। ਤਾਂ ਕੀ ਆ, ਇੱਕ ਮੂੰਹ ਦਾ ਸਵਾਦ ਆ ਹੁੱਕਾ ਪੀਣਾ। ਕੀ ਬੰਦਾ ਮਰ ਚੱਲਿਆ? ਜੇ ਅੱਗ ਲੱਗੀ ਆ, ਬੜੀ ਤਲਬ ਲੱਗੀ ਤਾਂ ਆਪੋ ਆਪਣੀ ਸਿਗਰਟ ਲੈ ਕੇ ਪੀ ਲਓ ਕਿਤੇ ਬਹਿ ਕੇ। ਪਰ ਉਹ ਪਾਰਟੀ ਕਰਦੇ ਸਨ। ਹੁਣ ਇਹ ਸਿਆਸੀ ਪਹੁੰਚ ਰੱਖਣ ਵਾਲੇ ਲੋਕ ਨੇ, ਰਸੂਖਦਾਰ ਲੋਕ ਨੇ। ਪਟਿਆਲੇ ਦੇ ਵਿੱਚ ਵੀ ਬੇੜਾ ਗਰਕ ਰਸੂਖਦਾਰਾਂ ਨੇ ਕੀਤਾ, ਜੇ ਆਪਾਂ ਵੇਖੀਏ ਜਲੰਧਰ ਦੇ ਵਿੱਚ ਵੀ। ਤਾਂ ਹੁਣ ਇਹ ਵੱਡੇ ਜਿਹੜੇ ਹਾਈ ਪ੍ਰੋਫਾਈਲ ਲੋਕ ਆ ਉਹ ਹਟਦੇ ਹੀ ਨਹੀਂ ਹੈ। ਇਹ ਸ਼ੇਰਪੁਰ ਦੀ ਆ, ਸ਼ੇਰਪੁਰ ਕਸਬਾ ਇੱਕ ਨਿੱਕਾ ਜਿਹਾ, ਉਹਦੇ ਵਿੱਚ ਦੱਸਦੇ ਆ ਕਿ ਇਸੇ ਤਰ੍ਹਾਂ ਦੀ ਇੱਕ ਵਿਆਹ ਦੀ ਵਰ੍ਹੇਗੰਢ ਜਿਹੜੀ ਹੈ ਉਹ ਮਨਾਈ ਗਈ, ਜਿਹਦੇ ਵਿੱਚ ਅੱਛੇ ਖਾਸੇ ਗੈਸਟ ਬੁਲਾਏ ਗਏ। ਤੇ ਉੱਤੇ ਜਦੋਂ ਕਾਰਵਾਈ ਹੋਈ ਕੁਛ ਲੋਕ ਤੇ ਨਿਕਲ ਗਏ, ਕਿਉਂਕਿ ਪਤਾ ਲੱਗ ਜਾਂਦਾ ਅੱਜ ਕੱਲ੍ਹ, ਤੁਹਾਨੂੰ ਪਤਾ ਸਾਰਿਆਂ ਦੀ ਸੈਟਿੰਗ ਹੁੰਦੀ ਇਹੋ ਜਿਹੇ ਲੋਕਾਂ ਦੀ। ਥਾਣੇ ਠੂਣੇ ਕਿਸੇ ਨੇ ਫੋਨ ਕਰਤਾ, ਕੁਛ ਲੋਕ ਤੇ ਖਿਸ ਗਏ ਮੌਕੇ ਤੋਂ। ਪਰ ਫਿਰ ਵੀ 15 ਔਰਤਾਂ ਦੇ ਸਣੇ 37 ਤੇ ਮਾਮਲਾ ਦਰਜ ਕੀਤਾ ਗਿਆ। ਉਹਨਾਂ ਨੂੰ ਚੱਕ ਕੇ ਥਾਣੇ ਖੜਿਆ ਗਿਆ ਰਾਤੋਂ ਰਾਤ। ਫਿਰ ਉਹ ਤੁਹਾਨੂੰ ਪਤਾ ਇਹੋ ਜਿਹੇ ਪਰਿਵਾਰ ਜਿਹੜੇ ਸ਼ਰਮ ਦੇ ਮਾਰੇ ਪਾਣੀਓ ਪਾਣੀ ਵੀ ਹੁੰਦੇ ਆ, ਰਾਤੋਂ ਰਾਤ ਫਿਰ ਉਹਨਾਂ ਨੇ ਜ਼ਮਾਨਤਾਂ ਦੇ ਬੌਂਡ ਭਰੇ ਆ। ਪਰ ਮਾਮਲਾ ਜਿਹੜਾ ਉਹ ਦਰਜ ਹੋ ਗਿਆ 188, 269, 270, 271 ਧਾਰਾ ਦੇ ਤਹਿਤ ਇਹ ਮਾਮਲਾ ਦਰਜ ਹੋਇਆ। ਤੇ ਸ਼ਰਮ ਕਰਨੀ ਚਾਹੀਦੀ ਹੈ ਲੋਕਾਂ ਨੂੰ। ਇਸ ਵੇਲੇ ਵੀ ਇਹਨਾਂ ਨੂੰ ਚੋਚਲੇ ਸੁੱਝਦੇ ਪਏ ਆ, ਜਦੋਂ ਲੋਕ ਜਿਹੜੇ ਵਿਚਾਰੇ ਆ ਉਹ ਬੱਚੇ ਵਾਸਤੇ ਪਾਈਆ ਦੁੱਧ ਹੈ ਜਿਹੜਾ, ਉਹਨੂੰ ਤਰਸਦੇ ਰਹੇ ਆ। ਜਿਹੜੇ ਲੋਕ ਬਿਮਾਰ ਨੇ, ਘਰਾਂ ਦੇ ਵਿੱਚ ਮਰੀਜ਼ ਪਏ ਨੇ, ਉਹ ਗੋਲੀਆਂ ਨੂੰ ਤਰਸਦੇ ਪਏ ਆ, ਦਵਾ ਨੂੰ ਤਰਸਦੇ ਪਏ। ਤੁਸੀਂ ਇਸ ਤਰ੍ਹਾਂ ਦੀਆਂ ਪਾਰਟੀਆਂ ਕਰਦੇ ਪਏ, ਫੰਕਸ਼ਨ ਕਰਦੇ ਪਏ। ਜ਼ਰਾ ਜੀ ਗੱਲ ਹੈ ਇਹਦੇ ਵਿੱਚ, ਹੋ ਸਕਦਾ ਕੋਈ ਦੂਜਾ ਪ੍ਰੋਗਰਾਮ ਵੀ ਹੋਵੇ, ਉਹ ਕਿੱਥੋਂ ਆ ਰਿਹਾ। ਸੋ ਇਹ ਆਪਣੇ ਆਪ ਦੇ ਵਿੱਚ ਲੋਕਾਂ ਨੂੰ ਵੀ ਮੈਂ ਕਹੂੰਗਾ ਕਿ ਜ਼ਿੰਮੇਵਾਰ ਬਣਨ ਦੀ ਲੋੜ ਆ। ਵੈਸੇ ਫਿਰ ਪੁਲਿਸ ਨੂੰ ਨਿੰਦਦੇ ਆ, ਆਪ ਤੇ ਛਿੱਤਰਾਂ ਨੂੰ ਟੈਲੀਫੋਨ ਕਰਦੇ ਆ, ਆਪ ਹੀ ਤੇ ਮੁਸੀਬਤ ਨੂੰ, ਮੌਤ ਨੂੰ ਵਾਇਰਲੈਸ ਕਰੀ ਜਾਂਦੇ ਆ। ਕਿਆ ਇੱਕ ਵੀ ਬੰਦਾ ਮੰਨ ਲਓ ਇਹਨਾਂ ਦੇ ਵਿੱਚ ਪੋਜ਼ਿਟਿਵ ਆ ਗਿਆ ਤੇ ਦੇਖ ਲਓ ਗਾਹ ਕਿੰਨੇ ਹੋ ਗਏ ਤੇ ਗਾਹ ਕਿੱਡੀ ਵੱਡੀ ਚੇਨ ਬਣ ਜਾਊਗੀ। ਤਾਂ ਇਹਨਾਂ ਨੂੰ ਇਹ ਗੱਲ ਜ਼ਹਿਨ 'ਚ ਬਿਠਾਉਣੀ ਚਾਹੀਦੀ। ਮੈਂ ਤੇ ਦੇਖੋ ਸਾਡੇ ਕੈਨੇਡਾ ਅਮਰੀਕਾ ਦੀ ਤਰਫ ਤੇ ਇੱਥੇ ਵੀ ਕੰਮ ਚੱਲ ਪਿਆ। ਬੱਚੇ ਦਾ ਜੀ ਅੱਜ ਬਰਥਡੇ ਆ, ਉਹ ਪੁਲਿਸ ਵਾਲੇ ਵਿਚਾਰੇ ਪਤਾ ਨਹੀਂ ਕਿੱਥੋਂ ਕੇਕ ਲਿਆਉਂਦੇ ਵੀ। ਇੱਕ ਮੇਰੇ ਲਈ ਤਾਂ ਬੜੀ ਵੱਡੀ ਬੁਝਾਰਤ ਆ, ਪਤਾ ਨਹੀਂ ਘਰਾਂ 'ਚੋਂ ਬਣਾ ਕੇ ਲਿਆਉਂਦੇ ਆ। ਉਹ ਕੇਕ ਲੈ ਕੇ ਆਉਂਦੇ ਵੀ ਚਲੋ ਹੁਣ ਫੋਨ ਕਰ ਦਿੱਤਾ ਅਸੀਂ ਬੱਚੇ ਦਾ ਬਰਥਡੇ ਮਨਾ ਆਈਏ। ਕਿਉਂਕਿ ਬੱਚੇ ਤੇ ਸਭ ਦੇ ਤੁਹਾਨੂੰ ਪਤਾ ਹੀ ਹੈ ਨਾ ਮਨ ਪਾਉਂਦੇ ਹੁੰਦੇ ਆ। ਪਰ ਉਹ ਵੀ ਕਿੰਨੀ ਟਾਈਮ ਵੇਸਟਿੰਗ ਹੈ ਨਾ। ਪੁਲਿਸ ਆਉਂਦੀ ਆ, ਕੇਕ ਲਿਆਉਂਦੀ ਆ, 5-7 ਜਣੇ ਆਉਂਦੇ ਆ, ਕੋਈ ਗੂੰਜੇ ਮਾਰਦੇ ਆ। ਜੇ ਉਹੀ ਕੰਮ ਹੈ ਜਿਹੜਾ ਉਹ ਦੂਜੇ ਪਾਸੇ ਕੀਤਾ ਜਾਵੇ ਠੀਕ ਨਾ ਰਹੂਗਾ। ਬੱਚੇ ਦਾ ਬਰਥਡੇ ਆ, ਤੁਸੀਂ ਉੱਥੇ 2 ਮੋਮਬੱਤੀਆਂ ਜਗਾ ਕੇ ਫੂਕ ਮਾਰ ਲਓ, ਕਿੱਡੀ ਕੁ ਗੱਲ ਆ। ਜੇ ਡੰਗ ਸਾਰ ਨਾ ਹੋਵੇ ਇੱਕ ਵਾਰੀ, ਜੇ ਬਰਥਡੇ ਨਾ ਮਨਾਓਗੇ ਤਾਂ ਕੀ ਹੋਊਗਾ? ਕਾਰੋਬਾਰ ਵੀ ਤੇ ਖੜੇ ਆ ਨਾ। ਸੋ ਇਹ ਗੱਲਾਂ ਜਿਹੜੀਆਂ ਸਾਨੂੰ ਆਪਣੇ ਪੱਧਰ ਤੇ ਸੋਚਣੀਆਂ ਪਊਗੀਆਂ, ਸਮਝਣੀਆਂ ਪੈਣਗੀਆਂ ਕਿ ਅਸੀਂ ਵੀ ਘੱਟੋ ਘੱਟ ਇਹ ਕੰਮ ਨਾ ਕਰੀਏ, ਇਹ ਰਿਸਕ ਨਾ ਲਈਏ ਕਿ ਜਿਹਦੇ ਨਾਲ ਅਸੀਂ ਤੇ ਖਤਰੇ 'ਚ ਪੈਣਾ ਹੀ ਪੈਣਾ। ਅਸੀਂ ਆਪਣਿਆਂ ਨੂੰ ਵੀ ਖਤਰੇ 'ਚ ਪਾ ਦਈਏ, ਸਮਾਜ ਵੀ ਸਾਡਾ ਆਪਣਾ ਹੈ। ਜੀ ਜੀ ਜੀ। ਅਗਲੀ ਮਿੰਟ ਜੀ ਜੇ ਗੱਲ ਕਰਦੇ ਜਾਈਏ, ਕਹਿੰਦੇ ਫਲੂ ਵਾਲੇ ਮਰੀਜ਼ ਵੀ ਆਉਣਗੇ ਘੇਰੇ ਦੇ ਵਿੱਚ। ਹਾਂਜੀ ਦੇਖੋ ਇਹਨਾਂ ਨੇ ਨਾ ਹੁਣ ਕਹਿ ਦਿੱਤਾ ਆ ਸਾਰੇ ਜਿਹੜੇ ਕੈਮਿਸਟ ਸ਼ਾਪ ਵਾਲੇ ਖਾਸ ਤੌਰ ਤੇ ਕਿ ਜੇ ਕੋਈ ਇਨਫਲੂਐਂਜ਼ਾ ਲਾਈਕ ਇਲਨੈਸ ਮਤਲਬ ਕਿ ਜਾਂ ਇਸ ਤਰ੍ਹਾਂ ਦਾ ਕੋਈ ਹੋਰ ਮਰੀਜ਼ ਆਉਂਦਾ ਹੈ ਜਿਹਦੇ 'ਚ ਸੈਵੀਅਰ ਐਕਿਊਟ ਰੈਸਪੀਰੇਟਰੀ ਇਨਫੈਕਸ਼ਨ ਜਾਂ ਇਸ ਤਰ੍ਹਾਂ ਦੇ ਕੋਈ ਵੀ ਲੱਛਣ ਵਾਲਾ ਜੇ ਤੁਹਾਡੇ ਕੋਲ ਆਉਂਦਾ ਬੰਦਾ, ਜਿੱਦਾਂ ਬੁਖਾਰ ਵਾਲਾ, ਖੰਘ ਵਾਲਾ, ਜਿੱਦਾਂ ਕਿਸੇ ਨੂੰ ਸਾਹ ਲੈਣ 'ਚ ਕੋਈ ਤਕਲੀਫ ਆ, ਨਮੂਨੀਆ ਤਾਂ ਕੁਛ ਵੀ ਹੈ, ਤਾਂ ਨਾਲ ਦੀ ਨਾਲ ਤੁਸੀਂ ਨਾ ਉਹਦੀ ਸੂਚਨਾ ਜਿਹੜੀ ਉਹ ਦਿਓਗੇ ਸਿਹਤ ਮਹਿਕਮੇ ਨੂੰ।
ਸੋ ਇਸ ਤਰ੍ਹਾਂ ਦਾ ਇਹ ਪ੍ਰਬੰਧ ਕਰਨ ਜਾ ਰਹੇ ਆ ਕਿ ਫਲੂ ਵਾਲੇ ਜਿਹੜੇ ਮਰੀਜ਼ ਆ ਉਹਨਾਂ ਨੂੰ ਵੀ ਸਰਕਾਰੀ ਹਸਪਤਾਲਾਂ ਦੇ ਵਿੱਚ ਘੱਲਿਆ ਜਾਵੇ। ਤਾਂ ਵੈਸੇ ਤੇ ਠੀਕ ਆ ਪਹਿਲ ਕਰਨੀ, ਪਰ ਇਸ ਤੋਂ ਇੱਕ ਗੱਲ ਸਾਫ਼ ਹੋ ਜਾਂਦੀ ਆ, ਸਪਸ਼ਟ ਆ ਕਿ ਟੈਸਟਿੰਗ ਦਾ ਪੱਠਾ ਬੈਠ ਗਿਆ। ਮਤਲਬ ਕਿ ਟੈਸਟਿੰਗ ਜਿਹੜੀ ਆ ਉਹ ਜਿਵੇਂ ਕਿੱਟਾਂ ਕੁੱਟਾਂ ਵਾਲਾ ਰੌਲਾ ਪਿਆ, ਕੁਛਾ ਕਪਲੇ ਛਪਲੇ ਚੱਲੀ ਜਾਂਦੇ ਆ, ਕਿ ਟੈਸਟਿੰਗ ਸ਼ਾਇਦ ਇੱਕ ਚੁਣੌਤੀ ਬਣ ਗਈ ਹੈ ਇਸ ਵੇਲੇ। ਉਹ ਕਿੱਟਾਂ ਵਾਪਸ ਹੋ ਗਈਆਂ। ਜ਼ਾਹਰਾ ਜੀ ਗੱਲ ਹੈ ਕਿ ਹੁਣ ਨਿਰਭਰਤਾ ਦਿਖਾਈ ਜਾ ਰਹੀ ਹੈ ਕਿ ਜਿਹੜੇ ਕੈਮਿਸਟ ਸ਼ਾਪ ਵਾਲੇ ਆ, ਦਵਾਈ ਵਿਕਰੇਤਾ ਆ, ਕਿ ਉਹ ਦੱਸ ਦੇਣ ਜਦੋਂ ਉਹਨਾਂ ਦੇ ਕੋਲ ਕੋਈ ਪਰਚੀ ਵਗੈਰਾ ਹੋਊਗੀ, ਜਾਂ ਡਾਕਟਰ ਜਿਹੜੇ ਆ ਉਹ ਸਿਹਤ ਮਹਿਕਮੇ ਨੂੰ ਸੂਚਿਤ ਕਰ ਦੇਣ। ਪਰ ਇੱਥੇ ਵੀ ਇੱਕ ਸਵਾਲ ਰਹੇਗਾ ਨਾ, ਪ੍ਰਸ਼ਨ ਚਿੰਨ੍ਹ ਰਹੇਗਾ, ਕੀ ਆ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਫਿਰ ਡਰਨ ਲੱਗ ਜਾਣਗੇ। ਕਿ ਉਹ ਡਰਨਗੇ ਨਹੀਂ ਕਿ ਜਦੋਂ ਹਰੇਕ ਬੰਦੇ ਨੂੰ, ਚਾਹੇ ਉਹਨੂੰ ਨਾਰਮਲ ਖੰਘ ਜ਼ੁਕਾਮ ਆ, ਜੇ ਤੁਸੀਂ ਉਹਨੂੰ ਹਸਪਤਾਲ ਲੈ ਗਏ, ਸਰਕਾਰੀ ਹਸਪਤਾਲ, ਕਹਿਤਾ ਕਿ 14 ਦਿਨ ਰਹਿ ਜਾਂ 14 ਦਿਨ ਤੇਰੇ ਤੇ ਨਿਗਰਾਨੀ ਰੱਖਾਂਗੇ, ਉਹਦੇ ਘਰ ਦੇ ਅੱਗੇ ਬੋਰਡ ਲਾ ਦਿੱਤਾ ਕੁਆਰੰਟਾਈਨ ਦਾ, ਤਾਂ ਉਹ ਚੀਜ਼ ਜਿਹੜੀ ਆ ਉਹ ਸਟਿਗਮਾ ਵੀ ਪੈਦਾ ਕਰੇਗੀ, ਉਹ ਚੀਜ਼ ਜਿਹੜੀ ਇੱਕ ਡਰ ਵੀ ਪੈਦਾ ਕਰੇਗੀ। ਔਰ ਦੂਜਾ ਸਵਾਲ ਜਿਹੜਾ ਕਿ ਬਹੁਤ ਸਾਰੇ ਲੋਕ ਪੇਂਡੂ ਡਾਕਟਰਾਂ ਤੋਂ ਦਵਾਈ ਲੈਂਦੇ ਆ, ਤਾਂ ਉਹ ਡਾਕਟਰ ਕੀ ਆ ਕਿ ਬੇਸ਼ੱਕ ਉਹਨਾਂ ਦੀਆਂ ਦੁਕਾਨਾਂ ਅੱਜ ਕੱਲ੍ਹ ਬੰਦ ਨੇ, ਪਰ ਕਿਉਂਕਿ ਉਹ ਫੈਮਿਲੀ ਡਾਕਟਰ ਨੇ ਇੱਕ ਤਰ੍ਹਾਂ ਨਾਲ, ਪਿੰਡਾਂ ਦੇ ਵਿੱਚ ਵੀ ਉਹ ਛੋਟੇ ਜਿਹੜੇ ਡਾਕਟਰ ਹੁੰਦੇ ਆ ਉਹ ਫੈਮਿਲੀ ਡਾਕਟਰ ਹੀ ਬਣ ਜਾਂਦੇ ਆ। ਤਾਂ ਉਹ ਜਦ ਫੋਨ ਕੀਤਾ ਜਾਂਦਾ ਉਹ ਡਾਕਟਰ ਆ ਕੇ ਪਿੰਡਾਂ ਦੇ ਵਿੱਚ ਘਰਾਂ 'ਚ ਦਵਾਈ ਦਿੰਦੇ ਆ। ਤੇ ਜੇ ਮੰਨ ਲਓ ਇਸ ਤਰ੍ਹਾਂ ਦੀ ਗੱਲ ਕਰਦੇ ਹੋ ਤੁਸੀਂ, ਤਾਂ ਉਹਨਾਂ ਤੱਕ ਕਿਵੇਂ ਪਹੁੰਚ ਕਰੋਗੇ? ਕਿਉਂਕਿ ਫੈਮਿਲੀ ਡਾਕਟਰ ਤੇ ਤੁਹਾਨੂੰ ਨਹੀਂ ਦੱਸੂਗਾ, ਪਿੰਡ ਦਾ ਡਾਕਟਰ ਤਾਂ ਨਹੀਂ ਦੱਸੂਗਾ। ਵੈਸੇ ਵੀ ਉਹ ਤਾਂ ਪਿੰਡ ਵਾਲੇ ਜਿਹੜੇ ਜੇ ਕਿ ਡਾਕਟਰ ਨੇ ਕਰ ਵੀ ਦਿੱਤਾ ਉਹ ਤਾਂ ਜਲੂਸ ਕੱਢ ਦੇਣਗੇ ਉਹਦਾ ਕਿ ਤੂੰ ਕੌਣ ਹੋਣਾ। ਸੋ ਇਸ ਤਰ੍ਹਾਂ ਤੁਸੀਂ ਇੱਕ ਥਾਂ ਤੇ ਤਾਂ ਠੀਕ ਹੈ, ਸ਼ਹਿਰਾਂ ਦੇ ਵਿੱਚ ਤਾਂ ਇਸ ਤਰ੍ਹਾਂ ਦਾ ਪ੍ਰਬੰਧ ਕਰ ਸਕਦੇ ਹੋ, ਪਰ ਜਿਹੜਾ ਪੰਜਾਬ ਬਹੁ ਗਿਣਤੀ 'ਚ ਬਹੁਲਤਾ 'ਚ ਪਿੰਡਾਂ 'ਚ ਰਹਿੰਦਾ, ਉਹਦੇ ਵਾਸਤੇ ਕਿਸ ਤਰ੍ਹਾਂ ਇਸ ਤਰ੍ਹਾਂ ਦੀ ਵਿਵਸਥਾ ਜਿਹੜੀ ਖੜੀ ਕਰੋਗੇ, ਇੱਕ ਬਹੁਤ ਵੱਡਾ ਪ੍ਰਸ਼ਨ ਰਹੇਗਾ। ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।